ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 29 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਕੋਵਿਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 415-909-0503। ਟਰਾਈਐਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕੋਲੀਆ ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 559-266-3737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਅਤੇ ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਨੂੰ ਲੈ ਕੇ US, UK ਤੇ ਹੋਰ ਬਹੁਤ ਸਾਰੇ ਮੁਲਕ, ਫਰਾਂਸ ਲੈ ਲਓ, ਇੱਕ ਤਰ੍ਹਾਂ ਨਾਲ ਕਹਿੰਦੇ ਵੀ ਰੈਕਰਡ ਤੋਂ ਟੁੱਟ ਗਿਆ ਆ ਵੀ ਜਿੰਨੇ ਕੇਸ ਕਰੋਨਾ ਵਾਇਰਸ ਦੇ ਆਏ ਹੈਗੇ ਆ। USA ਦੇ ਵਿੱਚ 7 ਦਿਨਾਂ ਦੀ ਜੇ ਐਵਰੇਜ ਦੇਖੀ ਜਾਵੇ 2,62,034 ਕੇਸ ਹਰ ਰੋਜ਼ ਕਰੋਨਾ ਵਾਇਰਸ ਦੇ ਪੋਜ਼ਿਟਿਵ ਆ ਰਹੇ ਹੈਗੇ ਆ। ਯੂਨਾਈਟਿਡ ਸਟੇਟਸ, ਬ੍ਰਿਟੇਨ, ਫਰਾਂਸ, ਆਸਟ੍ਰੇਲੀਆ ਸਾਰਿਆਂ 'ਚ ਰੈਕਰਡ ਬਹੁਤ ਜ਼ਿਆਦਾ ਬ੍ਰੇਕ ਹੋ ਰਿਹਾ। WHO ਦੇ ਡਾਇਰੈਕਟਰ ਟੇਡਰੋਸ ਗੈਬਰੀਅਸ ਨੇ ਇਹ ਕਿਹਾ ਆ ਵੀ ਇਹ ਜਿਹੜਾ ਵੇਰੀਐਂਟ ਆ ਓਮੀਕਰੋਨ, ਇਹ ਡੈਲਟਾ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈਗਾ ਆ। ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਸੁਨਾਮੀ ਕਹਿ ਸਕਦੇ ਆ ਇਹਨੂੰ ਆਪਾਂ। 1.8 ਮਿਲੀਅਨ ਕੇਸ USA ਦੇ ਵਿੱਚ ਪਿਛਲੇ ਹਫ਼ਤੇ ਰਿਪੋਰਟ ਹੋਏ ਆ। 69.3% ਇਨਕਰੀਜ਼ ਹੋਇਆ ਆ। ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਇਹ ਕਿਹਾ ਵੀ ਓਮੀਕਰੋਨ 58.6% ਜਿੰਨੇ ਵੀ ਕਰੋਨਾ ਵਾਇਰਸ ਦੇ ਕੇਸ ਆ ਰਹੇ ਆ ਉਹਨੂੰ ਰਿਪਰੈਜ਼ੈਂਟ ਕਰਦਾ। ਸੋ ਮੈਜੋਰਟੀ ਦੇ ਵਿੱਚ ਜਿਹੜੇ ਲੋਕਾਂ ਨੂੰ ਹੁਣ ਕਰੋਨਾ ਹੋ ਰਿਹਾ ਉਹ ਓਮੀਕਰੋਨ ਕਰੋਨਾ ਹੀ ਹੋ ਰਿਹਾ ਹੈਗਾ ਆ। ਇਸੇ ਤਰ੍ਹਾਂ ਇੰਗਲੈਂਡ ਨੇ ਵੀ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਲਾਈਆਂ, ਉਹ ਅਨਾਊਂਸ ਕਰਨ ਜਾ ਰਹੇ ਆ। ਹੋਰ ਉੱਥੇ 1,29,471 ਕੇਸ ਇੱਕ ਦਿਨ ਦੇ ਵਿੱਚ ਆਏ ਆ। ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਉਹਨਾਂ ਨੇ ਇਹ ਕਿਹਾ ਵੀ ਉਹ ਫਰਦਰ ਕਰੋਨਾ ਵਾਇਰਸ ਦੀਆਂ ਰਿਸਟ੍ਰਿਕਸ਼ਨਸ ਲਾਉਣਗੇ। ਫ੍ਰੈਂਚ ਦੇ ਹੈਲਥ ਮਿਨਿਸਟਰ ਓਲੀਵੇਰਾ ਵਰੇਨ ਨੇ ਵੀ ਕਿਹਾ ਵੀ 2,08,000 ਨਵੇਂ ਕੇਸ ਕਰੋਨਾ ਵਾਇਰਸ ਦੇ ਉੱਥੇ ਆਏ ਆ। 61.5% ਜ਼ਿਆਦਾ ਆ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਨੇ ਵੀ ਕਿਹਾ ਵੀ ਸਾਨੂੰ ਇਹ ਹੁਣ ਗੇਅਰ ਚੇਂਜ ਕਰਨਾ ਪੈਣਾ ਆ। 18,300 ਨਵੇਂ ਕੇਸ ਕਰੋਨਾ ਵਾਇਰਸ ਦੇ ਉੱਥੇ ਵੀ ਆਏ ਹੈਗੇ ਆ। ਸੋ ਸਾਰੇ ਮੁਲਕਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਕਰੋਨਾ ਵਾਇਰਸ ਫੈਲ ਰਿਹਾ ਹੈ। ਜੀ, ਬਿਲਕੁਲ ਹਰਜੋਤ ਸਿੰਘ ਜੀ। ਸੋ ਕੋਵਿਡ ਦੇ ਕਰਕੇ ਬਹੁਤ ਜ਼ਿਆਦੀਆਂ ਜਿਹੜੇ ਕੇਸਿਸ ਆ ਉਹ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਆ ਰਹੇ ਆ। ਇੱਕ ਹੋਰ ਕਹਿੰਦੇ ਵੀ ਜਿਹੜਾ ਨਵਾਂ ਡਾਟਾ ਇਸ ਟਾਈਮ ਸਾਹਮਣੇ ਆ ਰਿਹਾ, ਪ੍ਰੀਲਿਮਿਨਰੀ ਡਾਟਾ ਆ,
ਉਹ ਇਹ ਓਮੀਕਰੋਨ ਵਾਇਰਸ ਦੇ ਬਾਰੇ ਦੱਸਦਾ ਆ ਵੀ ਉਹ ਡੈਲਟਾ ਦੇ ਸੰਬੰਧ ਦੇ ਵਿੱਚ ਘੱਟ ਘਾਤਕ ਹੈਗਾ ਡਾਕਟਰ ਫੌਚੀ ਨੇ ਵੀ ਇਸੇ ਚੀਜ਼ ਦੀ ਜਿਹੜੀ ਆ ਪ੍ਰੋੜਤਾ ਇੱਕ ਵਾਰੀ ਫੇਰ ਕੀਤੀ ਆ। CDC ਦੀਆਂ ਨਵੀਆਂ ਗਾਈਡਲਾਈਨਸ ਦੇ ਤਹਿਤ ਜੇ ਕਿਸੇ ਨੂੰ ਇਹ ਐਕਸਪੋਜ਼ਰ ਹੁੰਦਾ ਹੈ ਜਾਂ ਹੁੰਦਾ ਆ ਤਾਂ ਉਹ 5 ਦਿਨ ਦੇ ਲਈ ਆਈਸੋਲੇਸ਼ਨ ਜਾਂ ਕੁਆਰੰਟੀਨ ਜਿਹੜਾ ਉਹ ਕਰੇ। ਉਸ ਦੇ ਉੱਤੇ ਕਈ ਲੋਕਾਂ ਨੇ CDC ਦਾ ਮਜ਼ਾਕ ਵੀ ਉਡਾਇਆ, ਸਵਾਲ ਵੀ ਚੱਕੇ ਵੀ ਇਹ ਕੀ ਗੱਲ ਹੋਈ, ਪਹਿਲੋਂ 10 ਦਿਨ ਤੋਂ ਘਟਾ ਕੇ ਤੁਸੀਂ 5 ਦਿਨ ਜਿਹੜਾ ਉਹ ਕੀਤਾ ਆ। ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੇ CDC ਨੂੰ ਕਿਹਾ ਸੀਗਾ ਵੀ ਜਿਹੜਾ ਕੁਆਰੰਟੀਨ ਦਾ ਸਮਾਂ ਆ ਉਸ ਨੂੰ ਘਟਾਇਆ ਜਾਵੇ, ਕਿਉਂਕਿ ਆਲਰੇਡੀ ਵਰਕਰ ਸ਼ਾਰਟੇਜ ਬਹੁਤ ਵੱਡੇ ਪੱਧਰ ਦੇ ਉੱਤੇ ਆਪਾਂ ਦੇਖੀ ਆ। ਤੇ ਇਹ ਸਾਰੇ ਚੱਲਦਿਆਂ ਇਹ ਸਾਰੇ ਕਾਸੇ ਦੇ ਚੱਲਦਿਆਂ ਆਪਾਂ ਦੇਖਿਆ ਵੀ ਫਲਾਈਟਸ ਨੂੰ ਬਹੁਤ ਵੱਡਾ ਇਫੈਕਟ ਜਿਹੜਾ ਟਰੈਵਲ ਦੇ ਉੱਤੇ ਜਿਹੜਾ ਉਹ ਪਿਆ ਸੀਗਾ। ਸੋ ਉਹਨਾਂ ਨੇ ਹੁਣ ਇਸ ਨੂੰ ਘਟਾ ਦਿੱਤਾ ਹੈਗਾ। ਉਹ ਆਪਣੇ ਪੱਧਰ ਦੇ ਤਾਂ ਹੋਰ ਗੱਲ ਜਿਹੜੀ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ 5 ਦਿਨ ਇਨਫ ਸਮਾਂ ਹੁੰਦਾ ਆ ਆਈਸੋਲੇਸ਼ਨ ਦਾ, ਕੁਆਰੰਟੀਨ ਦੇ ਲਈ, ਜੇ ਕਿਸੇ ਨੂੰ ਇਹ ਐਕਸਪੋਜ਼ਰ ਹੋਇਆ ਹੁੰਦਾ ਆ। ਸੋ ਤਕਰੀਬਨ ਮੁਲਕ ਦੇ ਸਾਰੇ ਹੀ ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਹਾਈ ਟਰਾਂਸਮਿਸ਼ਨ ਰੇਟ ਦੇਖਿਆ ਜਾ ਰਿਹਾ ਹੈਗਾ ਆ। ਜਸਟ ਬਿਕੋਜ਼ ਵੀ ਇਹ ਡੈਲਟਾ ਵੇਰੀਐਂਟ ਨਾਲੋਂ ਘੱਟ ਘਾਤਕ ਆ, ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜਿਹੜਾ ਆ ਉਸ ਤੋਂ ਬਚਣ ਦੀ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕਰਨੀ। ਨੋ ਡਾਊਟ 2 ਦਵਾਈਆਂ ਜਿਹੜੀਆਂ ਆ ਜੇ ਆ ਚੁੱਕੀਆਂ ਆ ਕੋਵਿਡ ਦੇ ਇੱਕ ਹਿਸਾਬ ਦੇ ਨਾਲ, ਜੇ ਤੁਹਾਨੂੰ ਹੋ ਜਾਂਦਾ ਵੀ ਉਹ ਖਾਓ ਤਾਂ ਸ਼ਾਇਦ ਤੁਸੀਂ ਜਿਹੜੇ ਉਹ ਠੀਕ ਹੋ ਸਕਦੇ ਆ, ਪਰ ਅਣਗਹਿਲੀ ਜਿਹੜੀ ਆ ਉਹ ਕਿਸੇ ਹੋਰ ਦੇ ਲਈ ਜਾਨਲੇਵਾ ਸਾਬਤ ਹੋ ਸਕਦੀ ਆ। 2 ਸਾਲ ਪਹਿਲਾਂ ਜਦ ਕੋਵਿਡ ਪੂਰੀ ਦੁਨੀਆ ਭਰ ਦੇ ਵਿੱਚ ਫੈਲਣਾ ਸ਼ੁਰੂ ਹੋਇਆ ਸੀ, ਆਪਾਂ ਸਾਰੇ ਪਾਸੇ ਦੇਖਿਆ ਹਰਜੋਤ ਸਿੰਘ ਜੀ ਵੀ ਕੀ ਵਰਤਾਰਾ ਜਿਹੜਾ ਉਹ ਵਾਪਰਿਆ, ਕਿਸ ਤਰੀਕੇ ਦੇ ਨਾਲ ਲੋਕ ਪੱਤਿਆਂ ਦੇ ਵਾਂਗ ਝੜੇ, ਮੌਤਾਂ ਵੀ ਜਿਹੜੀਆਂ ਆ ਬਹੁਤ ਜ਼ਿਆਦੀਆਂ ਹੋਈਆਂ, ਮਿਲੀਅਨਸ ਦੇ ਵਿੱਚ ਲੋਕ ਆਲਰੇਡੀ ਪੂਰੇ ਦੁਨੀਆ ਭਰ ਦੇ ਵਿੱਚ ਇਸ ਦੇ ਕਰਕੇ ਜਿਹੜੇ ਉਹ ਮਰ ਚੁੱਕੇ ਆ। ਸੋ ਬਚਾਅ ਕਰਕੇ ਰੱਖਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਆਪਾਂ ਪਹਿਲਾਂ ਵੀ ਇਹੀ ਗੱਲਾਂ ਕਰਦੇ ਸੀ ਵੀ ਆਪਣੇ ਬਜ਼ੁਰਗ ਆ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀਆਂ ਹੈਗੀਆਂ ਆ ਜਾਂ ਉਹ ਕੰਪਰੋਮਾਈਜ਼ਡ ਇਮਿਊਨ ਸਿਸਟਮ ਜਿਨ੍ਹਾਂ ਦੇ ਹੈਗੇ ਆ, ਉਹਨਾਂ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਇਸ ਦੇ ਪ੍ਰਤੀ ਜਿਹੜਾ ਉਹ ਰਹਿਣਾ ਚਾਹੀਦਾ ਆ। ਬਾਕੀ ਬਚਾਅ 'ਚ ਹੀ ਬਚਾਅ ਹੈਗਾ। ਜੀ। ਅਗਲੀ ਖਬਰ ਨੇਵਾਡਾ ਤੋਂ ਆ ਰਹੀ ਆ, ਜਿੱਥੇ ਕਿ US ਸੈਨੇਟਰ ਜਿਹੜੇ ਰਹਿ ਚੁੱਕੇ ਆ ਹੈਰੀ ਰੀਡ 82 ਸਾਲਾਂ ਦੇ ਸੀ, ਉਹਨਾਂ ਦੀ ਮੌਤ ਹੋ ਗਈ। ਹੈਰੀ ਰੀਡ ਇੱਕ ਮਾਈਨਰ ਦਾ ਬੱਚਾ ਸੀਗਾ ਜਿਹੜਾ ਬਹੁਤ ਗਰੀਬੀ ਤੋਂ ਉੱਠ ਕੇ ਉੱਪਰ ਗਿਆ। 30 ਸਾਲ ਦੇ ਕਰੀਬ US ਦੀ ਕਾਂਗਰਸ ਦੇ ਵਿੱਚ ਐਜ਼ ਏ ਕਾਂਗਰਸਮੈਨ ਰਹੇ ਤੇ 20 ਸਾਲ ਦੇ ਕਰੀਬ ਉਹ ਸੈਨੇਟਰ ਰਹੇ। ਜਿਹੜੇ ਆਪਾਂ ਸਾਰੇ ਅਵਾਮਾ ਕੇਅਰ ਹੈਲਥ ਇੰਸ਼ੋਰੈਂਸ ਲੈਂਦੇ ਆ, ਉਹਨਾਂ ਨੂੰ ਉਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸੈਨੇਟਰ ਹੈਰੀ ਰੀਡ ਦਾ ਸੀ। ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਵੀ ਇਹ ਕਿਹਾ ਵੀ ਹੈਰੀ ਰੀਡ ਬਹੁਤ ਵਧੀਆ ਲੀਡਰ ਸੀ, ਉਹਦੇ ਕਰਕੇ ਹੀ ਮੈਂ ਪ੍ਰੈਜ਼ੀਡੈਂਟ ਬਣ ਸਕਿਆ ਤੇ ਉਸ ਨੇ ਜਿਹੜੇ ਆ ਮੇਰੇ ਕਾਰਜਕਾਲ ਦੇ ਦੌਰਾਨ ਜਿਹੜੇ ਵਧੀਆ ਫੈਸਲੇ ਲਏ ਆ ਉਹਦੇ ਵਿੱਚ ਪੂਰਾ ਸਾਥ ਦਿੱਤਾ। ਸੋ ਬਜ਼ੁਰਗ ਸੀ, ਉਹਨਾਂ ਦੀ ਵਾਈਫ ਹਜੇ ਬਿਲਕੁਲ ਸਿਹਤਮੰਦ ਆ। 62 ਸਾਲ ਉਹਨਾਂ ਦੇ ਵਿਆਹ ਨੂੰ ਹੋਏ ਨੂੰ ਹੋ ਗਏ ਹੈਗੇ। ਜੀ ਬਿਲਕੁਲ। ਸੋ ਇਹ ਕਾਫੀ ਵੱਡੇ ਜਿਹੜੇ ਜਿੱਦਾਂ ਤੁਸੀਂ ਕਿਹਾ ਵੀ ਇਹ ਲੀਡਰ ਰਹੇ ਆ। ਉਧਰ NFL ਦੇ ਕਾਫੀ ਮਸ਼ਹੂਰ ਮੈਡਨ ਜਿਹੜੇ ਸੀਗੇ ਉਹਨਾਂ ਦਾ ਵੀ ਕੱਲ ਕਹਿੰਦੇ ਆ ਵੀ ਦੇਹਾਂਤ ਹੋ ਗਿਆ ਸੀਗਾ। ਅਮਰੀਕਨ ਜਿਹੜੀ ਸਪੋਰਟਸ ਜਗਤ ਆ ਉਸ ਦੇ ਵਿੱਚ ਕਾਫੀ ਵੱਡਾ ਜਿਹੜਾ ਇਹ ਨਾਮ ਸੀਗਾ ਜੌਨ ਮੈਡਨ ਦਾ। ਤੁਸੀਂ ਦੇਖੋ ਵੀ ਇੰਨਾ ਵੱਡਾ ਨਾਂ ਆ ਵੀ ਜਿਹੜੀ NFL ਦੀ ਗੇਮ ਆ ਉਸ ਦਾ ਨਾਮ ਵੀ ਜਿਹੜਾ ਮੈਡਨ ਰੱਖਿਆ ਗਿਆ ਸੀਗਾ। ਸੋ NFL ਨੇ ਇਹਨਾਂ ਦੀ ਮੌਤ ਦੇ ਉੱਤੇ ਸਾਰੇ ਜਿੰਨੇ ਵੀ ਪਲੇਅਰ ਆ, ਹਾਲ ਆਫ ਫੇਮ ਕੋਚ ਵੀ ਜਿਹੜੇ ਹੋ ਰਹੇ ਆ, ਬ੍ਰੌਡਕਾਸਟਿੰਗ ਆਈਕਨ ਵੀ ਜਿਹੜੇ ਹੋ ਰਹੇ ਆ, ਉਹਨਾਂ ਦੀ ਵੀ ਦੇਹਾਂਤ 85 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀਗਾ। ਸੋ ਇਹ ਕਹਿੰਦੇ ਵੀ ਸਪੋਰਟਸ ਨੂੰ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਹੈ ਉਹ ਪਿਆ ਆ। ਆਪਣੇ ਸਮੇਂ ਦੇ ਉੱਤੇ ਇਹਨਾਂ ਦਾ ਕਾਫੀ ਵੱਡਾ ਦਬਦਬਾ ਐਜ਼ ਏ ਕੋਚ ਵੀ ਜਿਹੜਾ ਉਹ ਰਿਹਾ ਸੀ। ਸੁਪਰ ਬਾਲ ਵਿਨਿੰਗ ਟੀਮ 1976 ਦੇ ਜਿਹੜੇ ਉਹ ਸੀਜ਼ਨ ਦੇ ਵਿੱਚ ਉਹਨਾਂ ਨੇ ਆਪਣੀ ਟੀਮ ਨੂੰ ਓਕਲੈਂਡ ਰੇਡਰਸ ਨੂੰ ਜਿਹੜਾ ਉਸ ਟਾਈਮ ਦੇ ਉੱਤੇ ਲੀਡ ਵੀ ਜਿਹੜਾ ਉਹ ਕੀਤਾ ਸੀਗਾ। ਸੋ ਕਾਫੀ ਮਕਬੂਲ ਤੇ ਕਾਫੀ ਮਸ਼ਹੂਰ ਨਾਮ ਦੁਨੀਆ ਨੂੰ ਅਲਵਿਦਾ। ਜੀ। ਸੋ ਜਿਹੜੇ ਬਿਲਕੁਲ ਫੁੱਟਬਾਲ ਦੇ ਪ੍ਰੇਮੀ ਆ ਉਹ ਜ਼ਰੂਰ ਇਹਨਾਂ ਦੇ ਬ੍ਰੌਡਕਾਸਟਰਸ ਜੌਨ ਮੈਡਨ ਦੇ ਸੁਣੇ ਹੋਗੇ। ਬਹੁਤ ਲੰਮਾ ਸਮਾਂ ਅਨਾਊਂਸਰ ਜਿਹੜੇ ਆ ਉਹ ਰਹੇ ਆ। 85 ਸਾਲਾਂ ਦੀ ਉਮਰ ਸੀ ਜੌਨ ਮੈਡਨ ਦੀ।
ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਰਸ਼ੀਆ ਦੀ ਇੱਕ ਅਦਾਲਤ ਨੇ ਦੂਜੇ ਇੱਕ ਵੱਡੇ ਹਿਊਮਨ ਰਾਈਟ ਗਰੁੱਪਸ ਨੂੰ ਦੂਜੇ ਦਿਨ ਲਗਾਤਾਰ ਇੱਕ ਦੂਸਰਾ ਗਰੁੱਪ ਆ ਜਿਸ ਦੇ ਉੱਤੇ ਉਹਨਾਂ ਨੇ ਬੈਨ ਲਾ ਦਿੱਤਾ ਹੈਗਾ ਆ। ਸੋ ਸਿਵਲ ਰਾਈਟਸ ਤੇ ਮੀਡੀਆ ਦੀ ਫਰੀਡਮਸ ਨੂੰ ਲੈ ਕੇ ਆਲਰੇਡੀ ਰੂਸ ਦੇ ਵਿੱਚ ਬਹੁਤ ਵੱਡੇ ਜਿਹੜੇ ਸਵਾਲ ਆ ਉਹ ਚੱਲਦੇ ਆ ਰਹੇ। ਜਿਹੜਾ ਵੀ ਕੋਈ ਕ੍ਰਿਟਿਕ ਹੁੰਦਾ ਆ ਪੁਤਿਨ ਦਾ, ਉਸ ਨੂੰ ਕਹਿੰਦੇ ਚੱਕ ਕੇ ਅੰਦਰ ਵੀ ਕਰ ਦਿੱਤਾ ਜਾਂਦਾ ਹੈ। ਹਿਊਮਨ ਰਾਈਟ ਦੀ ਕੋਈ ਗੱਲ ਕਰਨ ਵਾਲਾ ਆ ਤਾਂ ਉਸ ਨੂੰ ਵੀ ਜਿਹੜਾ ਆ ਉਹ ਕਹਿੰਦੇ ਵੀ ਅੰਦਰ ਚੱਕ ਕੇ ਕਰ ਦਿੱਤਾ ਜਾਂਦਾ ਹੈ। ਮੈਮੋਰੀਅਲ ਹਿਊਮਨ ਰਾਈਟਸ ਸੈਂਟਰ ਉਸ ਦੇ ਖਿਲਾਫ ਮਾਸਕੋ ਦੇ ਸਿਟੀ ਕੋਰਟ ਆ ਉਸ ਨੇ ਫੈਸਲਾ ਸੁਣਾਇਆ ਆ ਵੀ ਇਸ ਨੂੰ ਹੁਣ ਤੁਸੀਂ ਬੰਦ ਕਰਨਾ ਆ। ਮੈਮੋਰੀਅਲ ਹਿਊਮਨ ਰਾਈਟ ਸੈਂਟਰ ਜਿਹੜੇ ਉੱਥੇ ਦੇ ਪੋਲੀਟੀਕਲ ਪ੍ਰਿਜ਼ਨਰਸ ਹੈਗੇ ਆ ਰੂਸ ਦੇ ਵਿੱਚ, ਉਹਨਾਂ ਦੀ ਇੱਕ ਹਿਸਾਬ ਦੇ ਨਾਲ ਨਿਸ਼ਾਨਦੇਹੀ ਕਰ ਲਓ ਜਾਂ ਉਹਨਾਂ ਦੀ ਗਿਣਤੀ ਕਰਕੇ ਦੱਸਦਾ ਸੀਗਾ ਬਾਕੀ ਦੁਨੀਆ ਨੂੰ ਵੀ ਇਹ ਕੁਛ ਜਿਹੜਾ ਉਹ ਚੱਲ ਰਿਹਾ ਆ। ਮੰਗਲਵਾਰ ਨੂੰ ਉੱਥੋਂ ਦੀ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਮੈਮੋਰੀਅਲ ਇੰਟਰਨੈਸ਼ਨਲ ਇੱਕ ਹੋਰ ਜਿਹੜੀ ਹਿਊਮਨ ਰਾਈਟ ਸੰਸਥਾ ਸੀ ਉਸ ਨੂੰ ਵੀ ਬੰਦ ਕਰਨ ਦੇ ਆਦੇਸ਼ ਜਿਹੜੇ ਆ ਉਹ ਦਿੱਤੇ ਆ। ਕਹਿੰਦੇ ਵੀ ਇਹਨਾਂ ਦੋਨਾਂ ਹੀ ਸੰਸਥਾਵਾਂ ਦੇ ਬੰਦ ਕਰਨ ਦੇ ਉੱਤੇ ਇਹੀ ਝਲਕ ਪੈਂਦੀ ਆ ਵੀ ਜਿਹੜਾ ਰਾਸ਼ਟਰਪਤੀ ਪੁਤਿਨ ਆ ਉਹ ਆਪਣਾ ਨੈਰੇਟਿਵ ਪੂਰੀ ਦੁਨੀਆ ਦੇ ਵਿੱਚ ਤੇ ਖਾਸ ਕਰਕੇ ਰੂਸ ਦੇ ਵਿੱਚ ਰੂਸ ਦੇ ਵਿੱਚ ਖਾਸ ਕਰਕੇ ਦਿਖਾਉਣਾ ਚਾਹੁੰਦਾ ਆ ਵੀ ਮੈਂ ਹੀ ਸਭ ਤੋਂ ਜਿਹੜਾ ਉਹ ਤਗੜਾ ਆ ਤੇ ਰੂਸ ਦਾ ਇੱਕ ਹਿਸਾਬ ਦੇ ਨਾਲ ਕੋਈ ਮਾੜੀ ਚੀਜ਼ ਆ ਉਹ ਸਾਹਮਣੇ ਜਿਹੜੀ ਉਹ ਨਾ ਆ ਸਕੇ। ਪਰ ਦੁਨੀਆ ਜਿਹੜੀ ਆ ਉਹ ਚੀਜ਼ਾਂ ਨੂੰ ਉਹ ਦੇਖਦੀ ਆ ਵੀ ਇਸ ਤਰੀਕੇ ਦਾ ਵਰਤਾਰੇ ਨੂੰ ਲੋਕ ਮਾੜਾ ਹੀ ਜਿਹੜਾ ਆ ਹਮੇਸ਼ਾ ਸਮਝਦੇ ਆ। ਅਥੋਰੀਟੇਰੀਅਨ ਲੋਕਾਂ ਦੇ ਉੱਤੇ ਇਹ ਦੋਸ਼ ਹਮੇਸ਼ਾ ਲੱਗਦੇ ਰਹੇ ਆ ਵੀ ਹਿਊਮਨ ਰਾਈਟਸ ਦੀ ਉਹ ਉਲੰਘਣਾ ਜਿਹੜੀ ਉਹ ਕਰਦੇ ਰਹਿੰਦੇ ਆ ਤੇ ਇਦਾਂ ਦੇ ਆਦੇਸ਼ ਅਦਾਲਤਾਂ ਦੇ ਜ਼ਰੀਏ ਦਵਾ ਕੇ ਵੀ ਉਸੇ ਚੀਜ਼ ਦੀ ਇਹ ਪ੍ਰੋੜਤਾ ਹੀ ਕਰਦੇ ਨੇ। ਜੀ, ਇਸੇ ਤਰ੍ਹਾਂ ਚਾਈਨਾ ਹਾਂਗਕਾਂਗ ਦੇ ਵਿੱਚ ਵੀ ਕਰ ਰਿਹਾ ਹੈਗਾ ਤੇ ਚਾਈਨਾ ਨੇ ਅੱਜ ਤਾਈਵਾਨ ਨੂੰ ਵੀ ਵਾਰਨਿੰਗ ਦਿੱਤੀ ਹੈਗੀ ਆ ਵੀ ਜੇ ਚਾਈਨਾ ਵਾਲਿਆਂ ਨੇ ਸੌਰੀ ਤਾਈਵਾਨ ਵਾਲਿਆਂ ਨੇ ਇੰਡੀਪੈਂਡੈਂਸ ਹੋਣ ਦੀ ਕੋਸ਼ਿਸ਼ ਕੀਤੀ ਜਾਂ ਪ੍ਰਵੋਕ ਕੀਤੀ ਤੇ ਉਹ ਅਸੀਂ ਫਿਰ ਪੂਰੀ ਤਰ੍ਹਾਂ ਐਕਸ਼ਨ ਲਵਾਂਗੇ, ਡਰਾਸਟਿਕ ਮੈਜਰਸ ਜਿਹੜੇ ਆ ਲਵਾਂਗੇ। ਇਹ ਚਾਈਨਾ ਦੀ ਸਰਕਾਰ ਨੇ ਅੱਜ ਤਾਈਵਾਨ ਦੇ ਲੋਕਾਂ ਨੂੰ ਕਿਹਾ ਹੈਗਾ ਆ। ਇਫ ਸੈਪਰੇਟਿਸਟ ਫੋਰਸਿਸ ਇਨ ਤਾਈਵਾਨ ਸੀਕਿੰਗ ਇੰਡੀਪੈਂਡੈਂਸ ਪ੍ਰੋਵੋਕ, ਤੇ ਕਹਿੰਦੇ ਵੀ ਅਸੀਂ ਪੂਰੀ ਫੋਰਸ ਯੂਜ਼ ਕਰਾਂਗੇ। ਪਿਛਲੇ ਕਈ ਹਫ਼ਤਿਆਂ ਤੋਂ ਯੂਐਸ, ਫਰਾਂਸ, ਯੂਕੇ ਤੇ ਆਸਟ੍ਰੇਲੀਆ ਚਾਈਨਾ ਦੇ ਉੱਤੇ ਦਬਾਅ ਪਾ ਰਿਹਾ, ਖਾਸ ਕਰਕੇ ਹਿਊਮਨ ਰਾਈਟਸ ਨੂੰ ਲੈ ਕੇ। ਜਿਸ ਤਰ੍ਹਾਂ ਆਪਾਂ ਰਸ਼ੀਆ ਦੀ ਵੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਮੁਸਲਮਾਨਾਂ ਦਾ ਚਾਈਨਾ ਦੇ ਵਿੱਚ ਘਾਣ ਕੀਤਾ ਜਾ ਰਿਹਾ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਤੇ ਨਜ਼ਰ ਮਾਰਦੇ ਹਾਂ। ਡੈਨਵਰ ਦਾ ਜਿਹੜਾ ਗੋਲੀकांड ਕਰਨ ਵਾਲਾ ਸੀਗਾ ਜਿਸਨੇ 5 ਜਾਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ, ਕਹਿੰਦੇ ਵੀ ਉਹ ਆਪਣੇ ਵਿਕਟਮਸ ਨੂੰ, ਪੀੜਤਾਂ ਨੂੰ ਜਾਣਦਾ ਸੀਗਾ। ਲਿੰਡਨ ਜੇਮਸ ਮੈਕਲੌਡ 47 ਸਾਲਾਂ ਦਾ, ਜਿਹੜਾ ਕਿ ਮੌਕੇ ਵਾਰਦਾਤ ਦੇ ਉੱਤੇ ਹੀ ਪੁਲਿਸ ਦੇ ਦੁਆਰਾ ਮਾਰ ਦਿੱਤਾ ਗਿਆ ਸੀਗਾ। ਕਹਿੰਦੇ ਵੀ ਇਸਨੇ 5 ਬੰਦਿਆਂ ਨੂੰ ਜਿਹੜਾ ਉਹ ਮਾਰਿਆ ਤੇ 2 ਜਾਣਿਆਂ ਨੂੰ ਜ਼ਖਮੀ ਜਿਹੜਾ ਉਹ ਕੀਤਾ ਸੀ ਡੈਨਵਰ ਦੇ ਜਿਹੜਾ ਉਹ ਵਿੱਚ। ਤੇ ਕਹਿੰਦੇ ਵੀ 2 ਸਾਲ ਤੋਂ ਪੁਲਿਸ ਉਸ ਦੇ ਉੱਤੇ ਨਜ਼ਰ ਰੱਖੀ ਸੀਗੀ, ਉਸ ਦੀ ਇਨਵੈਸਟੀਗੇਸ਼ਨ ਜਾਂਚ ਜਿਹੜੀ ਉਹ ਚੱਲ ਰਹੀ ਸੀਗੀ। ਸੋ ਇਹ ਮੰਡੇ ਨਾਈਟ ਨੂੰ ਇਹ ਗੋਲੀकांड ਜਿਹੜਾ ਆ ਡੈਨਵਰ ਦੇ ਵਿੱਚ, ਕੋਲੋਰਾਡੋ ਦੇ ਵਿੱਚ ਵਾਪਰਿਆ ਸੀਗਾ। ਮੈਟ ਕਲਾਰਕ ਜਿਹੜੇ ਕਮਾਂਡਰ ਹੈਗੇ ਨੇ ਡੈਨਵਰ ਪੁਲਿਸ ਮੇਜਰ ਕ੍ਰਾਈਮ ਡਿਵੀਜ਼ਨ ਦੇ, ਕਹਿੰਦੇ ਵੀ ਹੁਣ ਤੱਕ ਜਿੰਨੀ ਜਾਣਕਾਰੀ ਸਾਨੂੰ ਇਹ ਪ੍ਰਾਪਤ ਹੋਈ ਆ ਉਤੋਂ ਇਹੀ ਚੀਜ਼ ਦੀ ਗੱਲ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ ਵੀ ਜਿਹਨਾਂ ਲੋਕਾਂ ਨੂੰ ਮਾਰਿਆ ਗਿਆ ਸੀਗਾ ਇਸ ਬੰਦੇ ਦੇ ਦੁਆਰਾ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਦੇ ਜਾਣਕਾਰ ਸੀਗੇ। ਸੋ ਹੋਟਲ ਕਲਰਕ ਕਹਿੰਦੇ ਵੀ ਜਿਹੜਾ ਅਖੀਰ ਦੇ ਵਿੱਚ ਮਾਰਿਆ ਸੀਗਾ ਉਹ ਕਹਿੰਦੇ ਵੀ ਜਿਹੜੇ ਆ ਉਹ ਓਨਿੰਗ ਦੇ ਡਿਸਪਿਊਟ ਦੇ ਨਾਲ ਹੋਟਲ ਦੇ ਨਾਲ ਜਿਹੜਾ ਉਹ ਕਿਤੇ ਉਹ ਗੱਲਬਾਤ ਜਿਹੜੀ ਉਸਦੀ ਹੋਵੇ। ਸੋ 2020 ਤੇ 2021 ਤੋਂ ਜਿਹੜੀ ਡੈਨਵਰ ਦੀ ਪੁਲਿਸ ਆ ਇਸ ਦੇ ਉੱਤੇ ਨਜ਼ਰ ਰੱਖੀ ਸੀ, ਉਹ ਜਾਂਚ ਜਿਹੜੀ ਉਹ ਕਰ ਰਹੀ ਸੀਗੀ। ਪਰ ਇਸਨੇ ਆਖਿਰਕਾਰ ਦੇਖੋ ਇਸ ਤਰੀਕੇ ਦੇ ਨਾਲ 5 ਜਾਣੇ ਦੀਆਂ ਜਾਨਾਂ ਜਿਹੜੀਆਂ ਉਹ ਲੈ ਲਈਆਂ। ਜੀ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ, ਜਿੱਥੇ ਕਿ 14 ਸਾਲਾਂ ਦੀ ਇੱਕ ਬੱਚੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਈ ਸੀ, LAPD ਦੀ, ਜਦੋਂ ਉਹ ਇੱਕ ਸ਼ਾਪਿੰਗ ਮਾਲ ਦੇ ਵਿੱਚ ਸ਼ਾਪਿੰਗ ਕਰ ਰਹੀ ਸੀ। ਵੈਲੈਂਟੀਨਾ ਔਰਨੈਲਾ ਪਰਾਲਟਾ ਕਹਿੰਦੇ ਪਈ ਉਹਦਾ ਡ੍ਰੀਮ ਸੀ ਵੀ ਇੱਕ ਦਿਨ ਮੈਂ ਅਮਰੀਕਨ ਸਿਟੀਜ਼ਨ ਬਣੂੰਗੀ ਤੇ ਰੋਬੋਟਿਕਸ ਪੜ੍ਹੂੰਗੀ। ਕ੍ਰਿਸਮਸ ਤੋਂ ਕੁਛ ਦਿਨ ਪਹਿਲਾਂ ਹੀ ਫੇਟਲੀ ਸ਼ਾਟ ਹੋ ਗਈ ਉਹ
ਪੁਲਿਸ ਦੇ ਰਾਹੀਂ, ਕਿਉਂਕਿ ਪੁਲਿਸ ਵਾਲੇ ਉੱਥੇ ਬੁਲਾਏ ਗਏ। ਇੱਕ ਕਾਲੇ ਮੂਲ ਦਾ ਨੌਜਵਾਨ ਡਰਾ ਰਿਹਾ ਸੀ ਬਾਕੀ ਦੇ ਜਿਹੜੇ ਸ਼ੌਪਰਸ ਸੀਗੇ, ਤੇ ਪੁਲਿਸ ਵਾਲਿਆਂ ਨੇ ਉਹਦੇ ਤੇ ਗੋਲੀ ਚਲਾਈ, ਤੇ ਇਹ ਡਰੈਸਿੰਗ ਰੂਮ ਦੇ ਵਿੱਚ ਬੱਚੀ ਸੀਗੀ, ਤੇ ਉਹਦੇ ਵੀ ਗੋਲੀ ਲੱਗ ਗਈ, ਜਿੱਥੇ ਉਹਦੀ ਮੌਤ ਹੋ ਗਈ। ਤੇ ਉਸਦੀ ਮਦਰ ਨੇ ਇਹ ਕਿਹਾ ਵੀ ਮੈਂ ਵੀ ਉੱਥੇ ਹੀ ਸ਼ਾਪਿੰਗ ਕਰਦੀ ਸੀ, ਤੇ ਮੇਰੇ ਹੱਥਾਂ ਦੇ ਵਿੱਚ ਉਹਦੀ ਮੌਤ ਹੋਈ ਆ। ਵੀ ਤੁਸੀਂ ਸੋਚ ਕੇ ਦੇਖੋ, ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਜੇ ਕਿਸੇ ਮਦਰ ਦੇ ਹੱਥਾਂ ਦੇ ਵਿੱਚ ਉਹਦੇ ਬੱਚੇ ਦੀ ਮੌਤ ਹੋਵੇ, ਤੇ ਉਹ ਕਿੰਨਾ ਖਤਰਨਾਕ ਜਿਹੜਾ ਉਹ ਮਾਹੌਲ ਹੁੰਦਾ ਉਸ ਟਾਈਮ ਦੇ ਉੱਤੇ, ਕਿੰਨਾ ਪੇਨਫੁਲ ਹੁੰਦਾ ਹੈਗਾ। ਚਿਲੀ ਤੋਂ ਰਹਿਣ ਵਾਲੀ ਸੀ, 6 ਮਹੀਨੇ ਪਹਿਲਾਂ ਉਹ USA ਦੇ ਵਿੱਚ ਆਈ ਸੀ। ਜੀ, ਬਿਲਕੁਲ। ਵੈਦਰ ਕੰਡੀਸ਼ਨਸ ਨੂੰ ਲੈ ਕੇ, ਕਰੋਨਾ ਵਾਇਰਸ ਦੇ ਫੈਲਾਅ ਨੂੰ ਲੈ ਕੇ, ਉਸ ਦੇ ਕਰਕੇ ਜਿਹੜੇ ਟਰੈਵਲਰਸ ਆ ਦੁਨੀਆ ਭਰ ਦੇ ਵਿੱਚ, ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਟਰੈਵਲਰਸ ਆ ਉਹ ਏਅਰਪੋਰਟਾਂ ਦੇ ਉੱਤੇ ਫਸੇ ਪਏ ਨੇ। ਫਲਾਈਟ ਕੈਂਸਲੇਸ਼ਨ ਕਹਿੰਦੇ ਆ ਵੀ ਅੱਜ ਬੁੱਧਵਾਰ ਨੂੰ ਵੀ ਥੋੜ੍ਹੀ ਜਿਹੀ ਜਿਹੜੀਆਂ ਉਹ ਘਟੀਆਂ ਨੇ, ਪਰ ਉਹ ਅਜੇ ਵੀ ਕਹਿੰਦੇ ਵੀ 800 ਤੋਂ ਵੱਧ ਕੈਂਸਲੇਸ਼ਨਸ ਹੋਈਆਂ ਨੇ ਬੁੱਧਵਾਰ ਦੀ ਜਿਹੜੀ ਉਹ ਸਵੇਰ ਨੂੰ। ਫਲਾਈਟ ਵੇਅਰ ਇੱਕ ਵੈਬਸਾਈਟ ਆ ਜਿਸ ਤੋਂ ਇਹਨਾਂ ਦੀ ਇਹ ਜਾਣਕਾਰੀ ਪਤਾ ਹੋਈ ਆ। ਕਹਿੰਦੇ ਵੀ ਆਊਟ ਆਫ ਦੇ ਜਿਹੜੀਆਂ US ਨੂੰ ਆਉਣ ਵਾਲੀਆਂ ਤੇ ਜਾਣ ਵਾਲੀਆਂ ਜਿਹੜੀਆਂ ਫਲਾਈਟ ਸੀ, ਉਹਨਾਂ ਦਾ ਇਹ ਆંકੜਾ ਆ ਉਹ ਵਧਿਆ ਆ। ਕੱਲ੍ਹ ਇਹ 1200 ਸੀ, ਸੰਡੇ ਨੂੰ ਇਹ 1400 ਜਿਹੜੀਆਂ ਆ, ਤੇ ਮੰਡੇ ਨੂੰ ਜਿਹੜੀਆਂ ਇਹ 1400 ਰਹੀਆਂ ਸੀਗੀਆਂ। ਸੋ ਪਿਛਲੇ ਕੁਛ ਹੀ ਦਿਨਾਂ ਦੇ ਵਿੱਚ ਕਈ ਹਜ਼ਾਰ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਹੋਈਆਂ ਆ। ਅੱਜ ਬੁੱਧਵਾਰ ਨੂੰ ਕਹਿੰਦੇ ਸਭ ਤੋਂ ਵੱਧ ਯੂਨਾਈਟਿਡ ਏਅਰਲਾਈਨਸ ਦੀਆਂ ਫਲਾਈਟਸ ਕੈਂਸਲ ਹੋਈਆਂ, 156 ਜਿਹੜੀਆਂ ਇਹਨਾਂ ਦੀਆਂ ਟੋਟਲ ਉਡਾਨਾਂ ਦੇ ਹਿਸਾਬ ਦੇ ਨਾਲ 7% ਜਿਹੜੀਆਂ ਫਲਾਈਟਸ ਬਣਦੀਆਂ ਨੇ। ਛੋਟੇ ਜਿਹੜੇ ਕੈਰੀਅਰ ਜਿਨ੍ਹਾਂ 'ਚ ਅਲਾਸਕਾ ਏਅਰਲਾਈਨਸ ਆ, ਉਹਨਾਂ ਦੀਆਂ 77 ਜਿਹੜੀਆਂ ਆ ਉਹ ਕੈਂਸਲ ਹੋਈਆਂ। ਕਹਿੰਦੇ ਵੀ ਵਿੰਟਰ ਸਟਾਰਮਸ ਇੱਕ ਬਹੁਤ ਵੱਡਾ ਕਾਰਨ ਇਸ ਦੇ ਵਿੱਚ ਬਣ ਰਿਹਾ ਹੈਗਾ। ਸਿਆਟਲ ਦੇ ਵਿੱਚ ਵੀ 3-4 ਇੰਚ ਜਿਹੜੀ ਬਰਫ਼ ਜਿਹੜੀ ਉਹ ਪਈ ਹੈਗੀ ਆ, ਉਸ ਦੇ ਕਰਕੇ ਵੀ ਉੱਥੋਂ ਦੇ ਏਅਰਪੋਰਟ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। TSA ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਕਿਹਾ ਆ ਵੀ 2 ਮਿਲੀਅਨ ਲੋਕਾਂ ਨੂੰ ਕੱਲ੍ਹ ਮੰਗਲਵਾਰ ਨੂੰ ਉਹਨਾਂ ਨੇ ਤਕਰੀਬਨ ਜਿਹੜਾ ਉਹ ਸਕਰੀਨ ਕੀਤਾ ਸੀ। ਮੰਡੇ ਤੇ ਜਿਹੜੇ ਆ ਸੰਡੇ ਦੇ ਮੁਤਾਬਕ ਉਹ ਥੋੜ੍ਹੇ ਜਿਹੇ ਆંકੜੇ ਜਿਹੜੇ ਉਹ ਘਟੇ ਹੈਗੇ ਨੇ। ਕ੍ਰਿਸਮਸ ਟਰੈਵਲ ਪੀਰੀਅਡ ਤੇ ਨਿਊ ਈਅਰ ਟਰੈਵਲ ਪੀਰੀਅਡ ਜਿਹੜਾ ਆ ਉਹ ਹਮੇਸ਼ਾ ਹੀ ਸਭ ਤੋਂ ਜ਼ਿਆਦਾ ਕਹਿ ਲਓ ਵੀ ਬਿਜ਼ੀ ਸਮਾਂ ਉਹ ਰਹਿੰਦਾ ਹੁੰਦਾ ਆ ਜਦੋਂ ਲੋਕ ਟਰੈਵਲ ਕਰਦੇ ਨੇ। ਪਰ ਇਸ ਵਾਰ ਬਰਫ਼ਬਾਰੀ, ਮੀਂਹ ਤੇ ਕੋਵਿਡ ਦੇ ਕੇਸਾਂ ਦੇ ਕਰਕੇ ਇਹਨਾਂ ਦੀਆਂ ਕਹਿ ਸਕਦੇ ਹਾਂ ਵੀ ਏਅਰਲਾਈਨਸ ਦੀਆਂ ਜਿਹੜੀਆਂ ਆ ਟੀਮਸ ਆ, ਉਹਨਾਂ ਦੇ ਵਿੱਚ ਬੰਦਿਆਂ ਦੀ ਘਾਟ ਦੇ ਕਰਕੇ ਇਹ ਸਾਰਾ ਕੁਛ ਇੰਪੈਕਟ ਜਿਹੜਾ ਉਹ ਝੱਲਣਾ ਪੈ ਰਿਹਾ ਆ। 2 ਵਰ੍ਹਿਆਂ ਬਾਅਦ ਮੁੜ ਕੇ ਜਿਹੜੇ ਹਰਜੋਤ ਸਿੰਘ ਜੀ, ਇੱਕ ਹਿਸਾਬ ਦੇ ਨਾਲ ਲੋਕ ਟਰੈਵਲ ਕਰਨ ਜਾ ਰਹੇ ਸੀ ਬੜੀ ਵੱਡੀ ਤਾਦਾਦ ਦੇ ਵਿੱਚ, ਪਰ ਇਸ ਵਾਰ ਇਹਨਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਚਲੋ ਉਮੀਦ ਕਰਦੇ ਹਾਂ ਵੀ ਥੋੜ੍ਹਾ ਜਿਹਾ ਕੰਮ ਜਿਹੜਾ ਉਹ ਠੀਕ ਹੋ ਸਕੇ। ਇਹ ਆਪਾਂ ਉਮੀਦ ਹੀ ਜਿਹੜੀ ਉਹ ਕਰਦੇ ਹਾਂ। ਪਰ ਏਅਰਲਾਈਨਸ ਨੂੰ ਅਜੇ ਹਾਲ ਦੀ ਘੜੀ ਜਿਹੜਾ ਆ ਉਹ ਸਾਹ ਜਿਹੜਾ ਉਹ ਨਹੀਂ ਆ ਰਿਹਾ ਵੀ ਕਿੱਦਾਂ ਲੋਕਾਂ ਨੂੰ ਜਿਹੜੇ ਫਸੇ ਪਏ ਨੇ ਉਹ ਮੁੜ ਕੇ ਆਪੋ ਆਪਣੀਆਂ ਜਿਹੜੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਪਹੁੰਚਾਉਣਾ ਹੈਗਾ। ਜੀ, ਅਗਲੀ ਖਬਰ ਜੈਫਰੀ ਐਪਸਟਾਈਨ ਦੇ ਸੰਬੰਧ ਦੇ ਵਿੱਚ ਆ। ਯੂਰੀ ਡੈਲੀਬਰੇਸ਼ਨ ਕਰ ਰਹੀ ਹੈਗੀ ਆ ਗਿਸਲੇਨ ਮੈਕਸਵੈਲ ਦੇ ਸੈਕਸ ਟ੍ਰੈਫਿਕਿੰਗ ਕੇਸ ਦੇ ਵਿੱਚ, ਤੇ ਕਹਿੰਦੇ ਵੀ 30 ਘੰਟੇ ਹੋ ਗਏ ਡੈਲੀਬਰੇਸ਼ਨ ਨੂੰ, ਤੇ ਜੱਜ ਨੇ ਇਹ ਕਿਹਾ ਵੀ ਡੈਲੀਬਰੇਸ਼ਨਸ ਛੁੱਟੀਆਂ ਦੇ ਦੌਰਾਨ ਵੀ ਜਾਰੀ ਰਹੂਗੀ, ਚਾਹੇ ਉਹ ਦਸੰਬਰ 31 ਹੋਵੇ, ਚਾਹੇ ਉਹ ਜਨਵਰੀ 1 ਹੋਵੇ। ਪਰ ਮੈਕਸਵੈਲ ਦੇ ਅਟਾਰਨੀ ਨੇ ਰਿਕੁਐਸਟ ਕੀਤਾ ਸੀ ਵੀ ਇਸ ਨੂੰ ਡਿਲੇ ਕੀਤਾ ਜਾਵੇ ਛੁੱਟੀਆਂ ਦੇ ਦੌਰਾਨ, ਤੇ ਕਰੋਨਾ ਵਾਇਰਸ ਵੀ ਵੱਧ ਰਹੀ ਹੈਗੀ ਆ। ਪਰ ਜੱਜ ਨੇ ਇਸ ਨੂੰ ਨਾ ਕਰ ਦਿੱਤੀ ਆ, ਤੇ ਯੂਰੀ ਨੇ ਟਰਾਂਸਕ੍ਰਿਪਟਸ ਮੰਗੇ ਹੈਗੇ 5 ਵਿਟਨੈਸਸ ਦੇ, ਜਿਹੜੇ ਇਸ ਦੇ ਅਗੇਂਸਟ ਆਏ ਸੀ ਵੀ ਕਿਸ ਤਰ੍ਹਾਂ ਇਹ 18 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨੂੰ ਅਰੇਂਜ ਕਰਦੀ ਸੀਗੀ ਜੈਫਰੀ ਦੇ ਲਈ। ਤੇ ਉਹਦੇ ਕੋਲ ਵੱਡੇ ਵੱਡੇ ਪੋਲੀਟੀਸ਼ੀਅਨ, ਵੱਡੇ ਜਿਹੜੇ ਅਮੀਰ ਲੋਕ ਆ, ਉਹ ਜਾਂਦੇ ਸੀ। ਸੋ ਜੈਫਰੀ ਐਪਸਟੀਨ ਨੂੰ ਜੇਲ੍ਹ ਹੋ ਗਈ ਸੀ, ਜੇਲ੍ਹ ਦੇ ਵਿੱਚ ਉਸਨੇ ਸੁਸਾਈਡ ਕਰ ਲਿਆ। ਹਜੇ ਉਹ ਵੀ ਬੜਾ ਕਿੱਸਾ ਬਣਿਆ ਹੋਇਆ ਵੀ ਉਸ ਨੂੰ ਕਿਸੇ ਨੇ ਮਾਰਿਆ ਜਾਂ ਉਹ ਆਪਣੇ ਆਪ ਉਸਨੇ ਸੁਸਾਈਡ ਕਰ ਲਿਆ। ਸੋ ਇਹ ਕਾਫੀ ਇੰਪੋਰਟੈਂਟ ਕੇਸ ਇਸ ਵੇਲੇ ਨਿਊਯਾਰਕ ਦੇ ਵਿੱਚ ਚੱਲ ਰਿਹਾ ਹੈਗਾ। ਜੀ ਬਿਲਕੁਲ। ਸੋ ਬੜੇ ਲੋਕਾਂ ਦਾ
ਜਿਹੜਾ ਇਸ ਦੇ ਉੱਤੇ ਨਜ਼ਰ ਹੈਗੀ ਹੈ, ਕਿਉਂਕਿ ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਬੜੇ ਵੱਡੇ ਨਾਮ, ਇੱਥੋਂ ਤੱਕ ਕਿ ਜਿਹੜਾ ਯੂਕੇ ਦੀ ਮਨਾਰਕੀ ਦੇ ਵਿੱਚ ਜਿਹੜਾ ਪ੍ਰਿੰਸ ਐਂਡਰਿਊ ਸੀ, ਉਸ ਦਾ ਨਾਮ ਵੀ ਇਸ ਦੇ ਵਿੱਚ ਆਉਂਦਾ ਸੀਗਾ। ਤੇ ਇੱਥੇ ਵੀ ਜਿਹੜੇ ਸਾਬਕਾ ਰਾਸ਼ਟਰਪਤੀਆਂ ਦੇ ਕਈ ਨਾਮ ਜਿਹੜੇ ਆ ਉਹ ਇਸ ਦੇ ਨਾਲ ਨਜ਼ਦੀਕੀ ਦੇ ਵਿੱਚ ਦੇਖਣ ਨੂੰ ਸੁਣਨ ਨੂੰ ਜਿਹੜੇ ਉਹ ਮਿਲਦੇ ਰਹੇ ਹੈਗੇ ਨੇ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਆਰਥਿਕ ਸੰਬੰਧ ਦੇ ਨਾਲ ਇਹ ਜਿਹੜੀ ਅਗਲੀ ਖਬਰ ਆ, ਤੇ ਇਹ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਖਤਰੇ ਦਾ ਘੁੱਗੂ ਆ, ਉਹ ਤਾਂ ਵੱਜ ਹੀ ਰਿਹਾ ਪਿਛਲੇ ਕਈ ਜਿਹੜੇ ਉਹ ਮਹੀਨਿਆਂ ਤੋਂ। ਇਨਫਲੇਸ਼ਨ, ਮਹਿੰਗਾਈ ਦੀ ਜਿਹੜੀ ਦਰ ਆ, ਕਹਿੰਦੇ ਵੀ ਉਹ 2022 ਦੇ ਵਿੱਚ ਇੱਕ ਬਹੁਤ ਵੱਡੀ ਚੁਣੌਤੀ, ਆਰਥਿਕ ਤੌਰ ਦੇ ਉੱਤੇ ਜਿਹੜੀ ਉਹ ਸਭ ਤੋਂ ਵੱਡੀ ਚੁਣੌਤੀ ਜਿਹੜੀ ਉਹ ਰਹਿਣ ਵਾਲੀ ਹੈਗੀ ਆ। ਕੰਜ਼ਿਊਮਰ ਡਿਮਾਂਡ ਤੇ ਜਿਹੜੀ ਸਪਲਾਈ ਚੇਨ ਦੀਆਂ ਮੁਸ਼ਕਲਾਂ ਆ, ਉੱਤੋਂ ਨਾਲ ਹੀ ਜਿਹੜਾ ਓਮੀਕਰੋਨ ਵੇਰੀਐਂਟ ਦਾ ਜਿਹੜਾ ਫੈਲਾਅ ਹੋ ਰਿਹਾ ਆ, ਕੇਸਾਂ ਦੇ ਆંકੜੇ ਜਿਹੜੇ ਉਹ ਵੱਧ ਰਹੇ ਆ, ਉਸ ਦੇ ਕਰਕੇ ਜਿਹੜੀਆਂ ਪ੍ਰਾਈਸਿਸ ਆ, ਕਹਿੰਦੇ ਆ ਵੀ ਉਹ ਲੱਗਦਾ ਆ ਵੀ ਵੱਧਦੀਆਂ ਹੀ ਜਾਣਗੀਆਂ ਨਵੇਂ ਸਾਲ ਤੋਂ ਬਾਅਦ ਵੀ। ਲੋਕ ਹੁਣ ਸਟੋਰਾਂ ਤੇ ਜਦੋਂ ਜਾਂਦੇ ਨੇ, ਉਹ ਕਈਆਂ ਦਾ ਇਹ ਕਹਿਣਾ ਆ ਵੀ ਸਾਨੂੰ ਜਿਹੜਾ ਸਮਾਨ ਆ ਉਹ ਨਹੀਂ ਮਿਲ ਰਿਹਾ। ਰੋਜ਼ਮਰਰਾ ਦੀਆਂ ਚੀਜ਼ਾਂ ਤਾਂ ਚਲੋ ਚਾਹੇ ਸਾਰਿਆਂ ਨੂੰ ਜਿਹੜੀਆਂ ਮਿਲ ਰਹੀਆਂ ਆ, ਇਹਨਾਂ ਦਿਨਾਂ ਦੇ ਵਿੱਚ ਲੋਕ ਕਾਫੀ ਸ਼ਾਪਿੰਗ ਕਰਦੇ ਨੇ, ਚੀਜ਼ਾਂ ਜਿਹੜੀਆਂ ਉਹ ਨਵੀਆਂ ਵੱਡੀਆਂ ਛੋਟੀਆਂ ਜਿਹੜੀਆਂ ਉਹ ਖਰੀਦਦੇ ਨੇ, ਚਾਹੇ ਗਿਫਟ ਹੋਣ ਚਾਹੇ ਕੁਛ ਹੋਵੇ। ਪਰ ਜਿਹੜੀ ਸਪਲਾਈ ਚੇਨ ਦੀਆਂ ਜਿਹੜੀਆਂ ਮੁਸ਼ਕਲਾਂ ਆ, ਉਸ ਦੇ ਕਰਕੇ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਝੱਲਣਾ ਪੈ ਰਿਹਾ ਆ। ਜਿਸ ਦੇ ਕਰਕੇ ਹੁਣ ਜਦੋਂ ਡਿਮਾਂਡ ਵੱਧ ਹੋਵੇ, ਸਪਲਾਈ ਘੱਟ ਹੋਵੇ, ਤੇ ਸਭ ਨੂੰ ਪਤਾ ਹੈ ਵੀ ਉਹਦਾ ਮਤਲਬ ਹੁੰਦਾ ਵੀ ਪ੍ਰਾਈਸਿਸ ਜਿਹੜੇ ਆ ਉਹ ਤਾਂ ਨੂੰ ਜਿਹੜੇ ਉਹ ਜਾਣਗੇ। ਬਹੁਤ ਸਾਰੇ ਜਿਹੜੇ ਅਰਥ ਸ਼ਾਸਤਰੀ ਸੀ, ਉਹਨਾਂ ਦੀਆਂ ਜਿਹੜੀਆਂ ਕਿਆਸ ਰਾਈਆਂ ਨੂੰ ਵੀ ਇਹ ਜਿਹੜੇ ਆંકੜੇ ਨੇ ਪ੍ਰਾਈਸਿਸ ਦੇ, ਉਹ ਤੋੜ ਕੇ ਗਾਂਹ ਜਿਹੜੇ ਉਹ ਲੰਘ ਗਏ ਆ। ਸਭ ਤੋਂ ਤੇਜ਼ ਰਫ਼ਤਾਰ ਦੇ ਨਾਲ ਪਿਛਲੇ 40 ਸਾਲਾਂ ਦੇ ਵਿੱਚ ਇਹ ਹੁਣ ਕੀਮਤਾਂ ਜਿਹੜੀਆਂ ਉਹ ਵਧੀਆਂ ਆ। ਰੈਂਟ ਤੋਂ ਲੈ ਕੇ, ਯੂਜ਼ਡ ਪ੍ਰਾਈਸ ਤੋਂ ਲੈ ਕੇ, ਤੁਸੀਂ ਤੇਲ ਦੀਆਂ ਕੀਮਤਾਂ ਤੋਂ ਲੈ ਕੇ, ਦੁੱਧ ਦੀਆਂ ਕੀਮਤਾਂ, ਤੇ ਹਰ ਇੱਕ ਛੋਟੀ ਤੋਂ ਵੱਡੀ ਚੀਜ਼ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਵਧੀਆਂ ਆ। ਕੰਜ਼ਿਊਮਰਸ ਦੇ ਲਈ ਇਹ ਕਹਿੰਦੇ ਵੀ ਮੁਸ਼ਕਲ ਦਾ ਕਾਰਨ ਜਿਹੜਾ ਉਹ ਬਣਿਆ ਆ। ਨੋ ਡਾਊਟ ਨਾਲ ਦੇ ਨਾਲ ਪੈਰਲਲੀ ਮਿਨੀਮਮ ਵੇਜ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਆਪਾਂ ਵਾਧਾ ਦੇਖਣ ਨੂੰ ਮਿਲਿਆ ਆ, ਪਰ ਕਹਿੰਦੇ ਆ ਵੀ ਪ੍ਰਾਈਸਿਸ ਦੀ ਜਿਹੜੀ ਪਰਸੈਂਟੇਜ ਵਾਧਾ ਜਿਹੜਾ ਹੋਇਆ ਆ, ਉਹ ਵੇਜ ਦੇ ਵਾਧੇ ਦੇ ਨਾਲ ਮੇਚ ਨਹੀਂ ਖਾਂਦਾ ਹੈਗਾ। ਫੈਡਰਲ ਰਿਜ਼ਰਵ ਦੇ ਲਈ ਇੱਕ ਸਿਰਦਰਦੀ ਦਾ ਵੱਡਾ ਕਾਰਨ ਜਿਹੜਾ ਉਹ ਬਣਿਆ ਆ। ਉਹਨਾਂ ਨੇ ਇਹ ਕਿਆਸ ਰਾਈ ਲਾਈ ਸੀ ਜਾਂ ਇਹ ਭਵਿੱਖਬਾਣੀਆਂ ਕੀਤੀਆਂ ਸੀਗੀਆਂ ਵੀ ਨਹੀਂ, ਇਨਫਲੇਸ਼ਨ ਜ਼ਿਆਦਾ ਨਹੀਂ ਵਧਣੀ, ਇਟਸ ਗੋਇੰ ਟੂ ਰਨ ਇਟਸ ਕੋਰਸ, ਤੇ ਫਿਰ ਮੁੜ ਕੇ ਜਿਹੜੀਆਂ ਕੀਮਤਾਂ ਉਹ ਥੱਲੇ ਵੱਲ ਨੂੰ ਆਉਣਗੀਆਂ। ਪਰ ਇਹ ਸਾਰੀਆਂ ਜਿਹੜੀਆਂ ਭਵਿੱਖਬਾਣੀਆਂ ਹਾਲ ਦੀ ਘੜੀ ਆ ਰਹੇ ਮੀਂਹ ਦੇ ਪਾਣੀ ਦੇ ਵਿੱਚ ਜਿਹੜੀਆਂ ਰੁੜਦੀਆਂ ਇੱਕ ਹਿਸਾਬ ਦੇ ਨਾਲ ਜਾ ਰਹੀਆਂ ਨੇ, ਤੇ ਕੰਪਨੀਆਂ ਨੂੰ, ਅਰਥ ਸ਼ਾਸਤਰੀਆਂ ਨੂੰ, ਫੈਡਰਲ ਰਿਜ਼ਰਵ ਨੂੰ ਬਹੁਤ ਵੱਡੀਆਂ ਜਿਹੜੀਆਂ ਚੁਣੌਤੀਆਂ ਦਰਪੇਸ਼ ਨੇ। ਇਹ ਵੇਖਣਾ ਹੋਊਗਾ ਵੀ ਲੋਕਾਂ ਦੇ ਵਿੱਚ ਹਾਹਾਕਾਰ ਨਾ ਮਚੇ, ਨਾ ਵਧੇ, ਇਸ ਦੇ ਲਈ ਕਿਹੜੇ ਕਦਮ ਜਿਹੜੇ ਉਹ ਚੁੱਕੇ ਜਾ ਸਕਦੇ ਨੇ। ਜੀ। ਅਗਲੀ ਖਬਰ ਈਜਿਪਟ ਤੋਂ ਆ ਰਹੀ ਹੈ, ਜਿੱਥੇ ਕਿ 3500 ਸਾਲ ਪੁਰਾਣੀ ਓਲਡ ਮੰਮੀ ਜਿਹੜੀ ਆ, ਉਹਨਾਂ ਨੇ ਡਿਸਕਵਰ ਕੀਤੀ ਆ, ਉਹਨੂੰ ਅਨਰੈਪ ਕੀਤਾ ਡਿਜੀਟਲੀ। ਪਹਿਲੀ ਵਾਰੀ ਇਹ ਹੋਇਆ, ਸਾਇੰਟਿਸਟ ਨੇ ਐਮਨਹੋਟੈਪ ਜਿਹੜਾ ਕਿ 35 ਸਾਲਾਂ ਦਾ ਸੀਗਾ, 5 ਫੁੱਟ 5 ਇੰਚ ਲੰਮਾ ਸੀ ਜਦੋਂ ਉਹਦੀ ਮੌਤ ਹੋਈ, ਤੇ ਉਸ ਦੀ ਉਹ ਜਿਹੜੀ ਮੰਮੀ ਫਾਈਟ ਕੀਤੀ ਉਹ ਬਾਡੀ ਸੀ, ਉਸ ਨੂੰ ਅਨਰੈਪ ਕੀਤਾ। ਕਹਿੰਦੇ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਸੀ, ਜਿਹੜਾ ਹਜੇ ਤੱਕ ਵੀ ਤੁਸੀਂ ਕੱਲੀ ਚੀਜ਼ ਉਹਦੀ ਦੇਖ ਸਕਦੇ ਹੋ, ਕਿਸ ਤਰ੍ਹਾਂ ਉਹਦੇ ਗਲ ਦੇ ਦੁਆਰੇ ਜਿਹੜੇ ਆ ਗਾਰਲੈਂਡਸ ਪਾਏ ਹੋਏ ਸੀ ਸੋਨੇ ਦੇ। ਸੋ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਵੀ ਕਿੰਨਾ ਵਧੀਆ ਉਹਨਾਂ ਦੇ ਕੋਲ ਇੰਤਜ਼ਾਮ ਹੋਊਗਾ, ਜਿਹੜਾ ਇੱਕ ਬਾਡੀ ਨੂੰ ਮੰਮੀਫਾਈਡ ਕੀਤਾ, ਤੇ ਹਜੇ ਤੱਕ ਵੀ ਜਿਹੜਾ ਉਹ ਪ੍ਰੀਜ਼ਰਵ ਹੈਗਾ ਆ। ਜੀ, ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਤੇ ਖਬਰਾਂ ਦਾ ਸਿਲਸਿਲਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇੱਦਾਂ ਹੀ ਚੱਲਦਾ ਰਹੇਗਾ ਜੀ।
ਪ੍ਰਾਈਡ ਟਰੱਕ ਸੇਲਸ ਵਾਲਿਆਂ ਨੇ ਫੌਂਟੈਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ, ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫreightliner ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ ਇਨਕਲੂਡਡ। ਹਰ ਸਾਲ ਨਵਾਂ ਟਰੱਕ। ਫੌਂਟੈਨਾ ਦੇ ਲਈ ਕਾਲ 1866-252-8494, ਸਟਾਕਟਨ ਦੇ ਲਈ ਕਾਲ 1866-252-8781, ਫ੍ਰੈਜ਼ਨੋ ਦੇ ਲਈ ਕਾਲ 1855-524-7723, Dallas, Texas ਲਈ ਕਾਲ 2099056600, 2099056800। Pride Truck Sales। हैरी, अपनी वेडिंग वीडियो ते एल्बम टॉप दी होनी चाहिए। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ ਕੇਬੀ ਬਰਾੜ ਨੂੰ। ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਸ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ ਕੇਬੀ ਬਰਾੜ 5596812828। बहुत ही ज्यादा फायदे वाला फ्यूल कार्ड, जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर नु पूरा डिस्काउंट दिसेगा। इस फ्यूल कार्ड दे लई अज ही कॉल करो ट्रकिंग मल्टी सर्विसेज 4082722600, 4082722600। पंजाबी विच सारी गल समझाउणगे। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ, ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464, DRE number 01839828, NMLS ID 162808. All loans approval are subject to lender underwriting. ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ, ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਰਸ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ, ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ ਜੇਡੀ ਸਿੰਘ ਦੇ ਨਾਲ 5592581600, 559-258-1600। ਬੰਬੇ ਇੰਡੀਅਨ ਕੁਜ਼ੀਨ 2885 East Jensen Avenue, Fresno। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038, 559-770-5038। सुनो जी, आज ते कुछ खट्टा मीठा ते करारा करारा खान दा दिल करदा है। की खाओगे आज? लो फिर चक्को फोन ते करो ऑर्डर अपने नाल दे शिकागो पिज़्ज़ा ट्विस्ट ते। हुणे 2 नवे फ्लेवर्स कटे ने इन्हां ने, अचारी पिज़्ज़ा ते मंचूरियन पिज़्ज़ा। भावें चिकन वाला मंगवाओ ते भावें पनीर वाला, विंगा दी ते गल ही कोई होर है। बस उंगलियां चटदे रहो। नाल ही मैं ऑर्डर कर दी हां इन्हां दा स्पेशल शाही पनीर ते बटर चिकन पास्ता। बच्चे बड़े शौक नाल खांदे ने। जी हाँ, शिकागो पिज़्ज़ा ट्विस्ट दी नवी लुक ते नवी स्वादां ਨੂੰ ਇੰਜੋਏ ਕਰੋ। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸੈਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ। ਤੇ ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ Chicago's Pizza Twist।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਸਰੋਤਿਆਂ ਨੂੰ ਲੱਗਦਾ ਹੋਊਗਾ ਵੀ ਕੁਛ ਦਿਨ ਰਾਜਕਨਵੀਰ ਸਿੰਘ ਮਿਸ ਰਿਹਾ, ਸੋ ਐਮਰਜੈਂਸੀ ਰਾਜਕਨਵੀਰ ਸਿੰਘ ਨੂੰ ਇੰਡੀਆ ਜਾਣਾ ਪਿਆ ਸੀ ਕੁਛ ਦਿਨਾਂ ਦੇ ਲਈ, ਤੇ ਉਹ ਹੁਣ ਵਾਪਸ ਆ ਗਏ ਆ। ਤੇ ਆਪਾਂ ਦੇ ਸਟੂਡੀਓ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਰੋਤੇ ਉਹਨਾਂ ਦੇ ਕੁਐਸਚਨ ਆਉਂਦੇ ਜਿਨ੍ਹਾਂ ਨੇ ਇੱਥੋਂ ਇੰਡੀਆ ਜਾਣਾ, ਵੀ ਕਿੱਦਾਂ ਵੀਜ਼ਾ ਲੈਣਾ, ਕੀ ਚੱਕਰ ਹੈਗਾ, ਇੰਡੀਆ ਤੋਂ ਜਦੋਂ ਵਾਪਸ ਆਉਣਾ ਕੀ ਕਰੋਨਾ ਵਾਇਰਸ ਨੂੰ ਲੈ ਕੇ ਟੈਸਟ ਆ, ਬਹੁਤ ਕੁਐਸਚਨ ਹੁੰਦੇ ਕਿਉਂਕਿ ਲੋਕ ਘਬਰਾਏ ਹੋਏ ਬਹੁਤ ਆ। ਸੋ ਉਹਦੇ ਬਾਰੇ ਡਿਟੇਲ ਦੇ ਵਿੱਚ ਕਿਉਂਕਿ ਤੁਸੀਂ ਹੁਣ ਖੁਦ ਜਾ ਕੇ ਆਏ ਆ, ਵੀ ਦੱਸੋ ਕਿਸ ਤਰ੍ਹਾਂ ਦਾ ਟ੍ਰਿਪ ਰਿਹਾ, ਕਿੱਦਾਂ ਦੀ ਫਲਾਈਟ ਸੀ, ਤੇ ਕੀ ਜਿਹੜੀਆਂ ਮੁਸ਼ਕਲਾਂ ਆਈਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜਾਣ ਤੋਂ ਪਹਿਲਾਂ ਜਦੋਂ ਬੰਦੇ ਨੇ ਐਮਰਜੈਂਸੀ ਜਾਣਾ ਹੁੰਦਾ ਆ, ਵੀਜ਼ੇ ਜਿਹੜੇ ਪਹਿਲੇ ਲਵਾਏ ਆ ਜਦੋਂ ਰੱਦ ਹੋਏ ਹੋਣ ਤਾਂ ਬਹੁਤ ਵੱਡੀ ਸਭ ਤੋਂ ਮੁਸ਼ਕਲ ਦਰਪੇਸ਼ ਤਾਂ ਉਦੋਂ ਹੀ ਆ ਜਾਂਦੀ ਵੀ ਬੰਦਾ ਖੜੇ ਪੈਰ ਜਾ ਨਹੀਂ ਸਕਦਾ। ਵੀ ਜੇ ਬੰਦੇ ਨੇ ਹੋਵੇ ਵੀ ਅੱਜ ਕੋਈ ਆਇਆ ਤੇ ਬੰਦਾ ਅੱਜ ਸ਼ਾਮ ਨੂੰ ਚੜ੍ਹ ਜਾਵੇ ਜਾਂ ਕੱਲ੍ਹ ਨੂੰ ਜਾਣਾ ਆ, ਉਹ ਬੜੀ ਮੁਸ਼ਕਲ ਆ। ਫਿਰ ਉਹਦੇ ਲਈ ਹੁਣ ਇੱਦਾਂ ਸੀਗਾ ਵੀ ਐਟਲੀਸਟ ਚਲੋ ਇਹ ਕਹਿ ਸਕਦੇ ਹਾਂ ਵੀ ਈ ਵੀਜ਼ੇ ਦੀ ਸਹੂਲਤ ਹੋਣ ਕਰਕੇ ਥੋੜ੍ਹੀ ਜਿਹੀ ਇਸ ਗੱਲੋਂ ਸੌਖ ਜਿਹੜੀ ਉਹ ਰਹੀ। ਵੀਜ਼ਾ ਅਪਲਾਈ ਕੀਤਾ, ਈ ਵੀਜ਼ਾ ਅਪਲਾਈ ਕੀਤਾ, ਜਦੋਂ ਅਪਲਾਈ ਕਰਦੇ ਆ ਤਾਂ ਉਹ ਕਹਿੰਦੇ ਨੇ ਵੀ ਤੁਹਾਨੂੰ 72 ਘੰਟੇ ਦੇ ਵਿੱਚ ਵੀਜ਼ਾ ਜਿਹੜਾ ਆ ਉਸ ਦਾ ਫੈਸਲਾ ਤੁਹਾਨੂੰ ਦੱਸ ਦੇਣਗੇ, ਪਰ ਉਹਨਾਂ ਨੇ 24 ਘੰਟਿਆਂ ਦੇ ਵਿੱਚ ਦੱਸ ਦਿੱਤਾ ਵੀ ਤੁਹਾਡਾ ਵੀਜ਼ਾ ਅਪਰੂਵ ਹੋਇਆ। ਈ ਵੀਜ਼ੇ ਦੇ ਵਿੱਚ ਤੁਹਾਨੂੰ ਮਿਲਦੇ ਸਿਰਫ 30 ਦਿਨ ਨੇ, ਜਿਹੜਾ ਤੁਸੀਂ ਵਿਜ਼ਟਰ ਵੀਜ਼ੇ ਦੇ ਲਈ ਕਰਦੇ ਆ। ਮੈਂ ਵਿਜ਼ਟਰ ਵੀਜ਼ੇ ਵਾਲਾ ਹੀ ਜਿਹੜਾ ਉਹ ਕੀਤਾ ਸੀ। ਐਮਰਜੈਂਸੀ ਮੈਡੀਕਲ ਵਾਲੇ ਵੀ ਹੁੰਦੇ ਆ, ਉਹ ਡਿਫਰੈਂਟ ਉਹਦੀਆਂ ਰਿਕੁਆਇਰਮੈਂਟਸ ਹੁੰਦੀਆਂ ਆ, ਤੁਹਾਨੂੰ ਦਿਖਾਉਣਾ ਪੈਂਦਾ ਹੈ ਵੀ ਮੈਡੀਕਲ ਦੇ ਲਈ ਤੁਸੀਂ ਆਪਣੇ ਇਲਾਜ ਲਈ ਜਾ ਰਹੇ ਆ ਜਾਂ ਕਿਸੇ ਦੇ ਇਲਾਜ ਜਿਹਨੇ ਕਰਵਾਉਣਾ ਆ ਉਹਨੂੰ ਉੱਥੇ ਲੈ ਕੇ ਜਾ ਰਹੇ ਆ। ਸੋ ਉਹ ਵੱਖੋ ਵੱਖਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹੋ ਰਹਿੰਦੀਆਂ, ਸੋ ਬੰਦੇ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਣਾ ਆ। ਤੇ ਉਹ 30 ਦਿਨ ਦੇ ਲਈ ਤੁਸੀਂ ਜਿੱਦਣ ਜਾਂਦੇ ਆ ਉਹ ਤੋਂ 30 ਦਿਨ ਦੀ ਉਹ ਤਰੀਕ ਤੁਹਾਡੇ ਮੋਹਰ ਲਾ ਕੇ ਜਦੋਂ ਇਮੀਗ੍ਰੇਸ਼ਨ ਦੇ ਵਿੱਚ ਉੱਥੇ ਹੁੰਦੀ ਆ ਤਾਂ ਉਹ ਤੁਹਾਨੂੰ ਪਾ ਦਿੰਦੇ ਆ ਵੀ ਤੁਸੀਂ ਇੰਨੀ ਤਰੀਕ ਤੱਕ ਹੀ ਜਿਹੜੇ ਇੰਡੀਆ ਦੇ ਵਿੱਚ ਰਹਿ ਸਕਦੇ ਆ ਤੇ ਉੱਥੋਂ ਫਿਰ ਵਾਪਸ ਜਾਣਾ ਆ। ਜਦੋਂ ਫਿਰ ਤੁਸੀਂ ਵੀਜ਼ਾ ਲੱਗ ਗਿਆ ਜੀ ਫਲਾਈਟ ਲਈ, ਤੇ ਫਿਰ ਉਸ ਟਾਈਮ ਕੋਈ ਕਰੋਨਾ ਦੇ ਟੈਸਟ ਦੀ ਰਿਕੁਆਇਰਮੈਂਟ? ਬਿਲਕੁਲ, ਇੰਡੀਆ 'ਚ ਜਿਹੜਾ ਉਹ ਜਾਣ ਦੇ ਲਈ 72 ਘੰਟੇ ਦੀ ਰਿਕੁਆਇਰਮੈਂਟ ਆ, ਅਨਲੈਸ ਉਹਨਾਂ ਨੇ ਕੱਲ੍ਹ ਪਰਸੋਂ ਦੇ ਵਿੱਚ ਕੋਈ ਚੇਂਜ ਨਾ ਕਰਤੀ ਹੋਵੇ, ਉਹਦਾ ਪਤਾ ਨਹੀਂ। ਅਮਰੀਕਾ 'ਚ ਆਉਣ ਦੇ ਲਈ 24 ਘੰਟੇ ਦੀ ਆ, ਤੇ ਜਦੋਂ ਇੰਡੀਆ ਨੂੰ ਜਾਣਾ ਆ ਉੱਥੇ ਜਾਣ ਦੇ ਲਈ 72 ਘੰਟੇ ਦੀ ਸੀ। ਪਰ ਕਿਉਂਕਿ ਹੁਣ ਜਦੋਂ ਖੜੇ ਪੈਰ ਕਿਸੇ ਨੂੰ ਜਾਣਾ ਪੈਂਦਾ ਆ, ਉਹਨੂੰ ਫਿਰ ਹੁੰਦਾ ਆ ਵੀ ਕੁਛ ਹੀ ਘੰਟਿਆਂ ਦੇ ਵਿੱਚ ਜਿਹੜਾ ਰਿਜ਼ਲਟ ਵਾਲਾ ਆ ਜਾਵੇ। ਤਾਂ ਹਾਂ ਜਿਹੜਾ ਇੱਥੇ ਵੀ ਪੂਰੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ, ਉੱਦਾਂ ਤਾਂ ਜਿਹੜੇ ਤੁਸੀਂ ਟੈਸਟ ਕਰਵਾਉਂਦੇ ਆ ਬਹੁਤ ਥਾਵਾਂ ਦੇ ਉੱਤੇ ਫ੍ਰੀ ਆ, ਪਰ ਉਹ ਇੱਕ ਦੇ ਦਿਨ ਦੇ ਵਿੱਚ ਜਿਹੜਾ ਉਸਦਾ ਰਿਜ਼ਲਟ ਆਉਂਦਾ ਆ, ਤੇ ਜਦੋਂ ਬੰਦੇ ਨੇ ਖੜੇ ਪੈਰ ਜਾਣਾ ਹੁੰਦਾ ਹੈ ਤੇ ਉਦੋਂ ਉਹਦੇ ਕੋਲ ਇੰਨਾ ਸਮਾਂ ਇੰਤਜ਼ਾਰ ਕਰਨ ਦਾ ਨਹੀਂ ਹੁੰਦਾ। ਫਿਰ ਕੁਛ ਘੰਟਿਆਂ ਦੇ ਵਿੱਚ ਕਰਵਾਉਣਾ ਹੁੰਦਾ ਤੇ ਉਦੋਂ ਫਿਰ ਪੂਰੀ ਲੁੱਟ ਜਿਹੜੀ ਇੱਥੇ ਚੱਲਦੀ ਆ। ਕਿਤੇ ਜਿਹੜਾ ਰੈਪਿਡ ਟੈਸਟ ਜਿਹੜਾ ਇਹ ਚੱਲਦਾ ਵੀ, ਜਿਹੜਾ RT-PCR ਟੈਸਟ ਹੀ ਜਿਹੜੇ ਇੰਟਰਨੈਸ਼ਨਲ ਟਰੈਵਲ ਦੇ ਲਈ ਮੰਨੇ ਜਾਂਦੇ ਆ, ਤੇ ਉਹਦੇ ਵਿੱਚ QR ਕੋਡ ਹੋਣਾ ਜਿਹੜਾ ਬਹੁਤ ਜ਼ਰੂਰੀ ਆ। ਵੀ ਜੇ 에ਅਰਲਾਈਨ ਨੇ ਚੈੱਕ ਕਰਨਾ ਹੋਵੇ ਵੀ ਕਿਤੇ ਤੁਸੀਂ ਜਾਲੀ ਦਸਤਾਵੇਜ਼ ਤੇ ਨਹੀਂ ਚੱਕ ਲਿਆਂਦਾ, ਉਹ QR ਕੋਡ ਜਿਹੜੀ ਵੀ ਲੈਬ ਤੋਂ ਤੁਸੀਂ ਕਰਾਇਆ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਤੁਹਾਡਾ ਰਿਜ਼ਲਟ ਜਿਹੜਾ ਪਿਆ ਹੁੰਦਾ, ਜਦ ਹੀ ਉਹ ਖੋਲਦੇ ਨੇ ਤਾਂ ਉਹ ਤੁਹਾਡਾ ਰਿਜ਼ਲਟ ਉੱਥੇ ਨੈਗੇਟਿਵ ਪੋਜ਼ੀਟਿਵ ਜੋ ਵੀ ਆ, ਕਿਉਂਕਿ ਨੈਗੇਟਿਵ ਹੀ ਚਾਹੀਦਾ, ਸੋ ਨੈਗੇਟਿਵ ਹੀ ਹੋਣਾ ਚਾਹੀਦਾ ਆ, ਤਾਂ ਹੀ ਜਾ ਸਕਦੇ ਆ। ਤਾਂ ਫਿਰ ਉਹ ਉੱਥੇ ਉਹ ਕਰਵਾ ਕੇ ਤੁਸੀਂ ਜਾਂਦੇ ਹੈਗੇ ਆ। ਸੋ ਇੰਡੀਆ 'ਚ ਤੁਸੀਂ ਉਤਰਦੇ ਆ, ਇੰਡੀਆ 'ਚ ਉਤਰਦੇ ਆ ਹੀ ਫਿਰ ਤੁਹਾਨੂੰ ਪਤਾ ਹੀ ਆ ਵੀ ਉੱਥੇ ਜਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਹੀ ਆ। ਉੱਥੇ ਜਿਹੜੀ ਇਮੀਗ੍ਰੇਸ਼ਨ ਦੀ ਲਾਈਨ ਆ, ਉਹ ਜਿਹੜੇ ਬਾਹਰਲੇ ਪਾਸਪੋਰਟ ਆ ਉਹਨਾਂ ਦੇ ਲਈ ਵੱਖਰੀ ਆ, OCI ਕਾਰਡ ਵਾਲਿਆਂ ਦੇ ਲਈ ਵੱਖਰੀ ਆ, ਇੰਡੀਅਨ ਪਾਸਪੋਰਟ ਹੋਲਡਰ ਦੇ ਲਈ ਵੱਖਰੀ ਆ। ਉਹਨਾਂ ਨੇ ਕਾਊਂਟਰ ਬਹੁਤ ਘੱਟ ਖੋਲ੍ਹੇ ਹੁੰਦੇ ਆ, ਇੱਦਾਂ ਲੱਗਦਾ ਹੈ ਵੀ ਉਹ ਜਾਣਬੁੱਝ ਕੇ ਲੋਕਾਂ ਨੂੰ ਇੰਤਜ਼ਾਰ ਜਿਹੜਾ ਉਹ ਜ਼ਿਆਦਾ ਕਰਵਾਉਣਾ ਚਾਹੁੰਦੇ ਹੁੰਦੇ ਆ। ਜਿਹਨੇ ਪੰਜਾਬ ਨੂੰ ਜਾਣਾ ਹੁੰਦਾ ਆ ਉਹਦੇ ਲਈ ਮੁਸ਼ਕਲ ਹੋਰ ਹੁੰਦੀ ਆ ਵੀ ਜਿਹੜਾ ਅੱਗੇ ਵਾਲਾ ਸਫ਼ਰ ਹੈ ਨਾ ਉਹ ਬੰਦੇ ਨੂੰ ਜ਼ਿਆਦਾ ਥਕਾ ਦਿੰਦਾ। ਪਹਿਲੋਂ ਤਾਂ ਚਲੋ ਬੰਦਾ ਔਖਾ ਸੌਖਾ ਜਿਹੜਾ ਉਹ ਪਹੁੰਚਦਾ ਹੀ ਆ, ਪਰ ਚਲੋ ਬੰਦਾ ਔਖੇ ਸੌਖੇ ਹੋ ਕੇ ਜਿਹੜਾ ਉੱਥੇ ਪਹੁੰਚਦਾ ਆ। ਤੇ ਠੰਡ ਵਗੈਰਾ ਤਾਂ ਸੀਗੀ, ਸਾਰਾ ਕੁਛ ਜਿਹੜਾ ਉਹ ਚੱਲਦਾ ਰਿਹਾ। ਸੋ ਇਸ ਤਰੀਕੇ ਦੇ ਨਾਲ ਬੰਦਾ ਉੱਥੇ ਪਹੁੰਚਿਆ, ਐਮਰਜੈਂਸੀ ਦੇ ਵਿੱਚ ਹੋਵੇ ਜਾਂ ਬੰਦੇ ਨੇ ਉੱਦਾਂ ਘੁੰਮਣ ਫਿਰਨ ਜਾਣਾ ਹੋਵੇ, ਫਿਰ ਬੰਦੇ ਨੇ ਆਪੋ ਆਪਣੇ ਜਿਹੜੇ ਕੰਮ ਕਾਰਜ ਜਿਹੜੇ ਕਰਨੇ ਆ
ਉੱਥੇ ਕਰਦਾ ਆ ਤੇ ਫਿਰ ਵਾਪਸ ਜਦੋਂ ਪਰਤਦੇ ਆ ਉਦੋਂ ਜਿਹੜੀ ਚੀਜ਼ਾਂ ਆ ਉਹ ਉਦੋਂ ਸਭ ਤੋਂ ਜ਼ਿਆਦਾ ਟੈਨਸ਼ਨ ਜਿਹੜੀ ਇੰਡੀਆ ਦੇ ਵਿੱਚ ਇਹ ਰਹਿੰਦੀ ਆ, ਖਾਸ ਕਰਕੇ ਜਿਹੜੇ ਕੋਵਿਡ ਦੇ ਟੈਸਟ ਆ ਉਸ ਨੂੰ ਲੈ ਕੇ। ਜੇ ਆਪਾਂ ਹੁਣ ਵਾਪਸ ਪਰਤਣ ਦੀ ਜੀ, ਹਰਜੋਤ ਸਿੰਘ ਜੀ ਆਪਾਂ ਜੇ ਉਹ ਗੱਲ ਕਰੀਏ, ਜੀ, ਰੌਲਾ ਹੁੰਦਾ ਆ ਹੁਣ 24 ਅਮਰੀਕਾ ਦੇ ਲਈ ਰਿਕੁਆਇਰਮੈਂਟ ਆ 24 ਘੰਟੇ ਦਾ ਨੈਗੇਟਿਵ ਟੈਸਟ ਤੇ ਤੁਹਾਡੀ ਕੋਵਿਡ ਦੀ ਵੈਕਸੀਨੇਸ਼ਨ ਉਹ ਰਿਕੁਆਇਰਮੈਂਟ ਹੈਗੀ ਆ ਵੀ ਤੁਸੀਂ ਫੁੱਲੀ ਵੈਕਸੀਨੇਟ ਹੋਏ ਹੋਣੇ ਚਾਹੀਦੇ ਆ ਤੇ ਨਾਲ ਜਿਹੜੀ ਕੋਵਿਡ ਦਾ ਟੈਸਟ ਆ। ਜਦੋਂ ਸ਼ੁਰੂਆਤ ਹੋਈ ਸੀ 6 ਤਰੀਕ ਤੋਂ ਦਸੰਬਰ ਤੋਂ ਵੀ 24 ਘੰਟਿਆਂ ਦੇ ਵਿੱਚ ਤੁਸੀਂ ਕਰਵਾ ਕੇ ਜਿਹੜਾ ਉਹ ਆਉਣਾ ਹੈਗਾ ਆ, ਤਾਂ ਉਦੋਂ ਹਰ ਇੱਕ ਨੂੰ ਕਿਸੇ ਨੂੰ ਨਹੀਂ ਸੀ ਸਮਝ ਆ ਰਹੀ ਕੀ ਕਰਨਾ ਆ। ਜੀ, ਦਿੱਲੀ ਦੇ 에ਅਰਪੋਰਟ ਦੇ ਬਾਹਰ ਜਿਹੜੇ ਆ ਉਹ ਧੰਦਾ ਕਰਨ ਵਾਲੇ ਇੱਕ ਹਿਸਾਬ ਦੇ ਨਾਲ ਲੋਕ ਬੈਠ ਗਏ। ਉਹਨਾਂ ਨੇ ਇਹ ਗੱਲ ਜਿਹੜੀ ਉਹ ਫੈਲਾ ਦਿੱਤੀ ਵੀ ਨਹੀਂ, ਟੈਸਟ ਤੁਹਾਨੂੰ ਇੱਥੋਂ ਹੀ ਜਿਹੜਾ ਉਹ ਕਰਵਾਉਣਾ ਪੈਂਦਾ ਆ। ਦਿੱਲੀ 에ਅਰਪੋਰਟ ਦੇ ਅੰਦਰ ਵੀ ਸੁਵਿਧਾ ਹੈਗੀ ਆ, $500 ਦੇ ਵਿੱਚ ਵੀ ਜਿਹੜਾ 5-6 ਘੰਟਿਆਂ ਦੇ ਵਿੱਚ ਰਿਜ਼ਲਟ ਵਾਲੀ, $500 ਦੇ ਵਿੱਚ ਸੌਰੀ, ਜੀ, ਉਹ ਹੈਗੀ ਆ। ਪਰ ਉਹ ਉਹਨਾਂ ਦੇ ਲਈ ਮਾਫਕ ਆ ਜਿਹੜਾ ਬੰਦਾ ਉੱਥੇ ਰਹਿੰਦਾ ਹੋਵੇ, ਦਿੱਲੀ ਦੇ ਵਿੱਚ ਹੋਵੇ ਜਾਂ ਵੱਡੇ 에ਅਰਪੋਰਟ ਦੇ ਲਾਗੇ ਜਿਹੜਾ ਕੋਈ ਜਿੱਥੋਂ ਟਰੈਵਲ ਕਰਨਾ ਹੈ ਉੱਥੇ ਹੋਵੇ, ਉਹਦੇ ਲਈ ਸੌਖਾ ਆ। ਪੰਜਾਬ ਤੋਂ ਜਿਹੜਾ ਬੰਦਾ ਆ ਰਿਹਾ ਹੈ ਜਿਹਨੇ 9-10 ਘੰਟੇ ਮੰਨ ਲਓ ਵੀ ਟਰੈਵਲ ਕਰਕੇ ਆਉਣਾ ਆ, ਉਹ ਇਸ ਚੀਜ਼ ਦੇ ਮੁਸ਼ਕਲ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਸੋ ਉੱਥੇ ਵੀ ਰਿਕੁਆਇਰਮੈਂਟ ਸੇਮ ਆ, 24 ਘੰਟੇ ਵਾਲੀ ਹੈ। ਤੁਹਾਡਾ ਸੈਂਪਲ ਜਦੋਂ ਲੈਂਦੇ ਆ ਨਾ, ਵੀ ਜਦੋਂ ਇਹ ਰਿਪੋਰਟ ਰਜਿਸਟਰ ਕੀਤਾ ਜਾਂਦਾ ਹੈ ਤੁਹਾਡਾ ਟੈਸਟ, ਉਹ ਤੁਹਾਡੀ ਉਡਾਨ ਤੋਂ 24 ਘੰਟੇ ਦੇ ਵਿੱਚ ਹੋਇਆ ਹੋਣਾ ਚਾਹੀਦਾ ਆ। ਉਹ ਇੱਕ ਰਿਕੁਆਇਰਮੈਂਟ ਆ। ਰਿਪੋਰਟ ਤਾਂ ਓਬਵੀਅਸਲੀ ਜੇ 24 ਘੰਟੇ ਦੇ ਵਿੱਚ ਤੁਸੀਂ ਸੈਂਪਲ ਦਿੱਤਾ ਆ ਤਾਂ ਫਿਰ ਰਿਪੋਰਟ ਵੀ 24 ਘੰਟਿਆਂ ਦੇ ਵਿੱਚ ਹੀ ਆਊਗੀ। ਸੋ ਉਹ ਚੀਜ਼ ਜਿਹੜੇ ਜ਼ਰੂਰ ਸਾਰੇ ਜਾਣੇ ਧਿਆਨ ਦੇ ਨਾਲ ਨੋਟ ਕਰਨ ਵੀ ਜਦੋਂ ਤੁਸੀਂ ਸੈਂਪਲ ਦਿੰਦੇ ਆ, ਉਹ ਜਿਹੜਾ 24 ਘੰਟੇ ਦੇ ਵਿੱਚ ਹੋਇਆ ਹੋਣਾ ਚਾਹੀਦਾ ਹੈਗਾ ਆ। ਤੇ ਫਿਰ ਜਦੋਂ ਤੁਸੀਂ ਦੇ ਕੇ ਆ ਜਾਂਦੇ ਆ ਤੇ ਫਿਰ ਹੁਣ ਅਸੀਂ ਇਹ ਕੀਤਾ ਸੀਗਾ ਵੀ ਟਰੈਵਲ ਕਰਨ ਤੋਂ ਪਹਿਲਾਂ ਜਦੋਂ ਦਿੱਲੀ ਨੂੰ ਜਾਣਾ ਸੀਗਾ ਉਸ ਤੋਂ ਜਦੋਂ ਪਹਿਲਾਂ ਤੁਸੀਂ ਜਲੰਧਰ ਤੋਂ ਦਿੱਲੀ ਨੂੰ ਤੁਰਨਾ ਸੀ ਉਸ ਟਾਈਮ, ਹਾਂਜੀ, ਉਸ ਟਾਈਮ ਦੇ ਹਾਂਜੀ ਤੁਰਨ ਤੋਂ ਪਹਿਲਾਂ ਸੈਂਪਲ ਦਿੱਤਾ ਜਿਹੜੇ ਕਿ 24 ਘੰਟਿਆਂ ਦੇ ਵਿੱਚ ਸੀਗਾ। ਜਦ ਤੱਕ ਦਿੱਲੀ ਪਹੁੰਚੇ ਜੇ ਰਸਤੇ 'ਚ ਸੀਗੇ 4-5 ਘੰਟੇ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਟੈਕਸਟ ਮੈਸੇਜ ਜਿਹੜਾ ਉਹ ਆ ਗਿਆ ਵੀ ਤੁਹਾਡਾ ਰਿਜ਼ਲਟ ਆ ਗਿਆ ਆ, ਰਿਪੋਰਟ ਤੁਹਾਡੀ ਆ ਲੌਗਇਨ ਕਰੋ ਇਹਨਾਂ ਦੀ ਲੈਬ ਦੇ ਉੱਤੇ, ਤਾਂ ਉਸ ਤੋਂ ਤੁਸੀਂ ਰਿਪੋਰਟ ਜਿਹੜੀ ਉਹ ਕਰ ਸਕਦੇ ਆ। ਫਿਰ ਬੰਦੇ ਨੂੰ ਇਹ ਹੁੰਦੀ ਆ ਵੀ ਮੈਂ ਪ੍ਰਿੰਟ ਕਿੱਥੋਂ ਕਰਾਉਣਾ ਆ। ਹਾਂਜੀ, ਬਹੁਤ ਸਾਰੇ ਜਿਹੜੇ ਰਸਤੇ 'ਚ ਢਾਬੇ, ਹੋਟਲ-ਮੋਟਲ ਜਿਹੜੇ ਕਈ ਹੁੰਦੇ ਆ, ਕਈ ਵਾਰੀ ਕੈਫੇ ਤੁਹਾਨੂੰ ਜਿਹੜਾ ਉਹ ਲੱਭ ਜਾਂਦਾ ਆ। ਸੋ ਇਸੇ ਤਰੀਕੇ ਦੇ ਨਾਲ ਸਾਨੂੰ ਸੀਗਾ ਰਸਤੇ 'ਚ ਜਿੱਥੇ ਰੋਟੀ ਖਾਣ ਦੇ ਲਈ ਦੁਪਹਿਰ ਦੀ ਜਿਹੜੀ ਰੁਕੇ, ਤਾਂ ਉੱਥੇ ਵੀ ਉਹਨਾਂ ਨੇ ਪ੍ਰਿੰਟ ਜਿਹੜਾ ਆ ਉੱਥੋਂ ਆਪਾਂ ਕਢਾ ਲਿਆ, ਉਹਨਾਂ ਨੂੰ ਈਮੇਲ ਕਰ ਦਿੱਤੀ ਅਸੀਂ ਆਪਣੀਆਂ ਰਿਪੋਰਟਸ ਤੇ ਉਹਨਾਂ ਨੇ ਉੱਥੋਂ ਰਿਪੋਰਟ ਜਿਹੜੀ ਉਹ ਪ੍ਰਿੰਟ ਕਰਕੇ ਜਿਹੜੀ ਉਹ ਸਾਨੂੰ ਫੜਾ ਦਿੱਤੀ। ਮੇਕ ਸ਼ੋਰ ਕਰਨਾ ਆ ਵੀ ਜਿਹੜੀ ਵੀ ਲੈਬ ਤੋਂ ਤੁਸੀਂ ਟੈਸਟ ਕਰਵਾ ਰਹੇ ਆ ਜਾਂ ਜਿਨ੍ਹਾਂ ਤੋਂ ਵੀ ਕਰਵਾ ਰਹੇ ਆ, ਉਹ ਰਜਿਸਟਰਡ ਹੋਏ ਹੋਣੇ ਚਾਹੀਦੇ ਆ। ਉੱਥੇ ਹੁਣ ਮੈਨੂੰ ਐਗਜ਼ੈਕਟਲੀ ਨਾਮ ਨੂੰ ਚੇਤਾ ਭੁੱਲ ਗਿਆ, ਉਹਨਾਂ ਦੀ ਕੋਈ ਸੰਸਥਾ ਹੈਗੀ ਆ ਉੱਥੇ ਜਿਹੜੀ ਕਰਦੇ ਆ ਵੀ ਉਹਦੇ ਨਾਲ ਰਜਿਸਟਰ ਹੋਣੇ ਚਾਹੀਦੇ। ਉਹਦਾ ਕੋਈ ਆਪਣਾ ਲੈਬ ਦਾ ਇੱਕ ਆਪਣਾ ਕੋਡ ਜਿਹੜਾ ਉਹ ਹੁੰਦਾ ਆ, ਉਹ ਜਿਹੜਾ ਹੋਵੇ ਤੇ QR ਕੋਡ ਉੱਥੇ ਹੋਵੇ। ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਜੇ 에ਅਰਲਾਈਨਸ ਵਾਲਿਆਂ ਨੇ ਚੈੱਕ ਕਰਨੀ ਆ ਤੁਹਾਡੀ ਰਿਪੋਰਟ ਪ੍ਰਿੰਟ ਦੇ ਆਧਾਰ ਤੇ ਨਹੀਂ ਜਾਂਦੇ ਵੀ ਹਾਂ ਐਕਚੁਅਲ 'ਚ ਸਹੀ ਆ, ਤਾਂ QR ਕੋਡ ਨੂੰ ਜਦੋਂ ਓਪਨ ਕਰਨ ਤਾਂ ਉਹ ਤੁਹਾਡੀ ਟੈਸਟ ਰਿਪੋਰਟ ਆ ਉਹਨਾਂ ਨੂੰ ਨਾਲ ਦੇ ਨਾਲ ਖੁੱਲ੍ਹ ਕੇ ਜਿਹੜੀ ਉਹ ਦਿਖ ਜਾਵੇ। ਟੈਸਟ ਰਿਪੋਰਟ ਤੁਹਾਡੀ ਨੈਗੇਟਿਵ ਜਿਹੜੀ ਉਹ ਹੋਣੀ ਚਾਹੀਦੀ ਆ ਤੇ ਨਾਲ ਤੁਹਾਡਾ ਵੈਕਸੀਨੇਸ਼ਨ ਪ੍ਰੂਫ ਤੁਹਾਡੇ ਕੋਲ ਹੋਣਾ ਚਾਹੀਦਾ ਆ। ਟਿਕਟ ਦੀ ਫਲਾਈਟ ਦਾ ਜਿਹੜਾ ਪ੍ਰਿੰਟ ਆਊਟ ਆ ਉਹ ਤੁਸੀਂ ਨਾਲ ਉੱਥੇ ਜਿਹੜਾ ਉਹ ਲੈ ਕੇ ਜਾਓ। ਤੇ ਫਿਰ ਬੰਦਾ ਉੱਥੇ ਦਿੱਲੀ 'ਚ ਪਹੁੰਚ ਜਾਂਦਾ ਆ। 2-4 ਘੰਟੇ 5 ਘੰਟੇ ਦਾ ਵਿੱਚ ਸਮਾਂ ਜਿਹੜਾ ਉਹ ਰਵੇ। ਤੇ ਜਦੋਂ ਹਰਜੋਤ ਸਿੰਘ ਜੀ ਜਿਹੜੀ ਫਲਾਈਟ ਤੇ ਮੈਂ ਆਉਣਾ ਸੀ ਉਸ ਤੋਂ ਪਹਿਲਾਂ ਇੱਕ ਅਮਰੀਕਨ 에ਅਰਲਾਈਨਸ ਦੀ ਫਲਾਈਟ ਉੱਡਣੀ ਜੀ, ਸੀਗੀ ਨਿਊਯਾਰਕ ਨੂੰ। ਜੀ, ਉੱਥੇ ਅਨਾਉਂਸਮੈਂਟ ਜਿਹੜੀ ਉਹ ਹੋ ਗਈ ਜੀ ਫਲਾਈਟ ਕੈਂਸਲ ਆ। ਬੰਦੇ ਨੂੰ ਉਦਾਂ ਹੀ ਡਰ ਪੈ ਜਾਂਦਾ ਵੀ ਜੀ, ਹੁਣ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਫਲਾਈਟਾਂ ਕਿੰਨੀਆਂ ਕੈਂਸਲ ਹੋ ਰਹੀਆਂ, ਵੀ ਜੀ, ਅਗਲੀ ਫਲਾਈਟ ਸਾਡੀ ਆ ਵੀ ਕਿਤੇ ਸਾਡਾ ਨੰਬਰ ਨਾ ਲੱਗ ਜੇ, ਵੀ ਕਿਤੇ ਕੈਂਸਲ ਨਾ ਹੋ ਜਾਵੇ। ਵੀ ਜਿਹੜੇ ਤਾਂ ਲੋਕਲ ਆ ਉਹ ਤਾਂ ਚੱਲ ਮੁੜ ਕੇ ਘਰ ਪਰਤ ਜਾਣਗੇ, ਜਿਹੜੇ ਆਏ ਇੰਨੀ ਦੂਰੋਂ ਆ ਉਹਨਾਂ ਦੇ ਲਈ ਬਹੁਤ ਮੁਸ਼ਕਲਾਂ ਜੀ, ਜਿਹੜੀਆਂ ਉਹ ਹੁੰਦੀਆਂ ਨੇ। ਸੋ ਫਿਰ ਇਹ ਚੀਜ਼ਾਂ ਜਿਹੜਾ ਕਰਕੇ ਬੰਦਾ ਉੱਥੇ ਪਹੁੰਚਦਾ ਆ, ਫਿਰ ਫਲਾਈਟ 'ਚ ਬੈਠਦਾ ਆ ਤੇ ਫਲਾਈਟ ਦੀ ਦੁਸ਼ਾ ਜਿਹੜੀ ਉਹ ਕਿੱਦਾਂ ਦੀ ਉਹ ਕਿਸੇ ਹੋਰ ਦਿਨ ਮੈਂ ਤੁਹਾਨੂੰ ਸੁਣਾਊਂਗਾ। ਉਹ ਲੰਮਾ ਚੌੜਾ ਜਿਹੜਾ ਉਸਦੇ ਵਿੱਚ ਕੰਮ ਹੈਗਾ ਆ ਵੀ ਚੱਲ ਕੀ ਰਿਹਾ ਆ, ਹੋ ਕੀ ਰਿਹਾ। ਬੰਦਾ ਡਾਇਰੈਕਟ ਫਲਾਈਟ ਤਾਂ ਭਾਲਦਾ ਆ ਤੇ ਉੱਥੇ ਸਭ ਤੋਂ ਜ਼ਿਆਦਾ ਡਾਇਰੈਕਟ ਫਲਾਈਟ ਜਿਹੜੀਆਂ ਚੱਲਦੀਆਂ 에ਅਰ ਇੰਡੀਆ ਦੀ ਆਏ ਤਾਂ ਹੁਣ ਕੌੜਾ ਕੋ ਟੱਕ ਚੱਬ ਕੇ ਆ ਉਹਦੇ ਤੇ ਆ। ਤੇ ਜੋ ਪੰਜਾਬ ਰੋਡਵੇਜ਼ ਵਾਲਾ ਮਾਹੌਲ ਲੱਗਦਾ ਉਹਦੇ 'ਚ। ਮੈਂ ਨਾ ਹਰਜੋਤ ਸਿੰਘ ਜੀ ਪੰਜਾਬ ਰੋਡਵੇਜ਼ ਫਾਰ ਬੈਟਰ ਆ 에ਅਰ ਇੰਡੀਆ ਦੇ ਨਾਲੋਂ। ਜੀ, ਤੇ ਜਿੱਦਾਂ ਦੇ ਉਹਦੇ ਵਿੱਚ ਜਿਹੜੇ ਉਹ ਲੱਛਣ ਉਹਨਾਂ ਦੇ ਉਹ ਰਹੇ ਆ ਨਾ,
ਉਹ ਕਿਸੇ ਦਿਨ ਮੈਂ ਫਿਰ ਆਪਾਂ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਦੱਸੂਗਾ ਫਿਰ। ਸੋ ਬਿਲਕੁਲ 2 ਕੁ ਸਰੋਤਿਆਂ ਦੇ ਕੁਐਸਚਨ ਹੈ। ਇੱਕ ਤਾਂ ਰਣਵੀਰ ਸਿੰਘ ਕਹਿੰਦੇ ਵੀ ਕਿੱਦਾਂ ਦਾ ਲੱਗਾ ਇੰਡੀਆ, ਪਰ ਤੁਸੀਂ ਐਮਰਜੈਂਸੀ ਗਏ ਸੀ, ਮੈਨੂੰ ਲੱਗਦਾ ਬਾਹਲਾ ਘੁੰਮੇ ਫਿਰੇ ਨਹੀਂ। ਨਹੀਂ, ਨਹੀਂ ਬਿਲਕੁਲ ਮੈਂ ਘਰੇ ਹੀ ਰਿਹਾ, ਮੈਡੀਕਲ ਐਮਰਜੈਂਸੀ ਸੀ ਫੈਮਿਲੀ ਦੇ ਵਿੱਚ, ਸੋ ਉਸ ਕਰਕੇ ਘਰ ਦੇ ਵਿੱਚ ਹੀ ਰਿਹਾ। ਬਾਕੀ ਇਹ ਹੈ ਵੀ ਜਦੋਂ ਬੰਦਾ ਇੱਥੋਂ ਜਦੋਂ ਵੀ ਜਾਂਦਾ ਆ ਉਸਨੂੰ ਘੱਟਾ ਮਿੱਟੀ ਵੀ ਜ਼ਿਆਦਾ ਲੱਗਦਾ ਆ, ਜਿਹੜਾ ਕਿ ਹੈਗਾ ਵੀ ਉਹਦੇ ਵਿੱਚ ਕੋਈ ਦੋ ਰਾਵਾਂ ਵੀ ਨਹੀਂ ਆ। ਟ੍ਰੈਫਿਕ ਬਹੁਤ ਜ਼ਿਆਦਾ ਆ, ਬੰਦੇ ਨੂੰ ਡਰ ਲੱਗਦਾ ਰਹਿੰਦਾ ਆ, ਰੋਡਸ ਇੱਦਾਂ ਲੱਗਦਾ ਆ ਜਿਹੜੀਆਂ ਖਾਸ ਕਰਕੇ ਦੇਖੋ ਵੱਡੇ ਫਰੀਵੇ ਤਾਂ ਜਿਹੜੇ ਖੁੱਲੇ ਉਹ ਤਾਂ ਬਹੁਤ ਖੁੱਲੇ, ਉਹਦੇ ਵਿੱਚ ਠੀਕ ਆ। ਜਦੋਂ ਆਪਾਂ ਇੱਥੋਂ ਚਲਾ ਕੇ ਜਾਂਦੇ ਆ ਤੇ ਉੱਥੇ ਚੱਲਦਾ ਦੇਖਦੇ ਆ, ਡਰ ਤਾਂ ਲੱਗਦਾ ਇਹਦੇ ਵਿੱਚ ਕੋਈ ਗੱਲ ਨਹੀਂ, ਪਰ ਇਹ ਆ ਵੀ ਉੱਥੇ ਦਾ ਹੁਣ ਇਹੀ ਮਾਹੌਲ ਆ, ਉਹ ਇਦਾਂ ਦਾ ਹੀ ਆ। ਬੰਦੇ ਨੂੰ ਜਿਹੜਾ ਦਿਲ ਕਹਿ ਲਓ ਵੀ ਵੱਡਾ ਕਰਨਾ ਹੀ ਪੈਂਦਾ ਆ ਉੱਥੇ, ਜੇ ਕਿਤੇ ਆਉਣਾ ਜਾਣਾ ਹੈਗਾ ਆ। ਸੋ ਉਹ ਸਾਰੀਆਂ ਚੀਜ਼ਾਂ ਉੱਥੇ ਹੈਗੀਆਂ ਆ, ਬੰਦੇ ਨੂੰ ਉੱਦਾਂ ਇਸ ਪੱਖੋਂ ਜਿਹੜਾ ਹੈਗਾ। ਬਾਕੀ ਜੇ ਕੋਵਿਡ ਨੂੰ ਲੈ ਕੇ ਤੁਸੀਂ ਗੱਲ ਪੁੱਛਦੇ ਆ, ਲੋਕੀ ਪੁੱਛਦੇ ਆ ਵੀ ਕਿੱਦਾਂ ਦਾ ਮਾਹੌਲ ਆ, ਕਿਸੇ ਨੂੰ ਕੋਈ ਪਰਵਾਹ ਨਹੀਂ, ਕਿਸੇ ਨੂੰ ਕੋਈ ਟੈਨਸ਼ਨ ਨਹੀਂ ਆ, ਸਾਰੇ ਜਣੇ ਉੱਦਾਂ ਹੀ ਆ। ਉਹ ਪੂਰੀ ਤਰ੍ਹਾਂ ਜਿਹੜਾ ਆ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਵੀ ਜਿੱਦਾਂ ਇਹਦੀ ਕੋਈ ਪਰਵਾਹ ਨਹੀਂ ਆ। ਜੀ। ਤੇ ਬਾਕੀ ਇੱਕ ਹਰਜੀਤ ਸਿੰਘ ਜੀ ਪੁੱਛਦੇ ਕਿ ਏਅਰਪੋਰਟ ਤੇ ਟੈਸਟ ਕਰਦੇ ਨੇ। ਜੇ ਦੇਖੋ ਬਾਏ ਚਾਂਸ ਦੇਖੋ ਸਾਡੇ ਨਾਲ ਤਾਂ ਇਦਾਂ ਹੀ ਹੋਇਆ, ਠੀਕ ਹੋਇਆ ਵੀ ਜਿਹੜਾ ਟੈਸਟ ਕਰਾ ਕੇ ਗਏ ਸੀ ਉਹਨਾਂ ਨੇ ਉਸ ਦੀ ਜਿਹੜੀ ਟੈਸਟ ਆ ਉਹ ਉਹਨਾਂ ਨੇ ਅਸੈਪਟ ਕਰ ਲਿਆ ਸੀ। ਮੰਨ ਲਓ ਕਿਸੇ ਦੇ ਨਾਲ ਨਹੀਂ ਹੁੰਦਾ ਤਾਂ ਫਿਰ 3500 ਰੁਪਈਆ ਦੇਣ ਦੇ ਲਈ ਤੁਸੀਂ ਤਿਆਰ ਰਹੋ, ਕਿਉਂਕਿ ਉਹੀ ਫਿਰ 90 ਮਿੰਟਾਂ ਦੇ ਵਿੱਚ ਰਿਜ਼ਲਟ ਦੇਣ ਵਾਲਾ ਹੈ। ਤੇ ਤੁਸੀਂ ਜਦੋਂ ਵੀ ਜਾਂਦੇ ਆ ਦਿੱਲੀ ਏਅਰਪੋਰਟ ਪੂਰੀ ਤਰ੍ਹਾਂ ਹਰਜੋਤ ਸਿੰਘ ਜੀ ਭਰਿਆ ਪਿਆ ਸੀ, ਲੋਕ ਜੀ। ਉੱਥੋਂ ਨਿਕਲਣ ਦੀ ਕਰ ਰਹੇ ਸੀ, ਜਿਹਦੇ ਕੋਲ ਵੀ ਵੀਜ਼ਾ ਲੱਗਾ ਸੀਗਾ। ਸੋਸ਼ਲ ਡਿਸਟੈਂਸ ਕਿੱਦਾਂ ਸੀ? ਹਾਂਜੀ ਇਦਾਂ ਸੀਗਾ ਵੀ ਜੱਫੀਆਂ ਪਈਆਂ ਸੀਗੀਆਂ, ਸੋਸ਼ਲ ਡਿਸਟੈਂਸ ਤਾਂ ਇਦਾਂ ਦਾ ਹੀ ਜਿਹੜਾ ਉਹ ਰਹਿੰਦਾ ਆ। ਉਹ ਉਸ ਹਿਸਾਬ ਦੇ ਨਾਲ ਹੀ ਬੰਦੇ ਤੇ ਬੰਦਾ ਚੜ੍ਹਦਾ ਸੀ, ਮੋਢੇ ਨਾਲ ਮੋਢਾ ਵੱਜਦਾ ਸੀ। ਤੁਸੀਂ ਆਪਣਾ ਆਪ ਸੇਫਟੀ ਜਿਹੜੀ ਆ ਉਹ ਰੱਖ ਕੇ ਚੱਲਣੀ ਆ, ਮਾਸਕ ਚਾਹੇ ਦੋਹਰਾ ਜਿਹੜਾ ਉਹ ਪਾ ਕੇ ਰੱਖੋ, ਤੇ ਆਪਣੇ ਗਰੁੱਪ ਦੇ ਵਿੱਚ ਜਿੰਨੇ ਤੁਸੀਂ ਹੈਗੇ ਓਨੇ ਕੁ ਦੇ ਵਿੱਚ ਤੁਸੀਂ ਰਹੋ ਤਾਂ ਜਿਹੜਾ ਉਹ ਬੈਟਰ ਆ। ਸੋ ਉਹ ਉਸ ਹਿਸਾਬ ਦੇ ਨਾਲ ਆ। ਸੋ ਏਅਰ ਇੰਡੀਆ ਜੀ। ਦੀ ਫਲਾਈਟ ਮੈਂ ਕਿਸੇ ਨੂੰ ਰਿਕਮੈਂਡ ਨਹੀਂ ਕਰੂੰਗਾ, ਪਰ ਹਾਂ ਜੇ ਤੁਸੀਂ ਕਰਾਈ ਹੋਈ ਆ ਭਾਈ ਤਾਂ ਬਸ ਇਦਾਂ ਆ ਵੀ ਉਹਨਾਂ ਨੇ ਤੁਹਾਨੂੰ ਨਾ ਉਹਨਾਂ ਨੇ ਪਾਣੀ ਪੁੱਛਣਾ ਤੇ ਨਾ ਉਹਨਾਂ ਨੇ ਤੁਹਾਨੂੰ ਚਾਹ ਪੁੱਛਣੀ ਆ। ਜਿਹੜੀਆਂ ਬੋਤਲਾਂ ਜਿਹੜੀਆਂ ਤੁਸੀਂ ਉੱਥੇ ਪਾਣੀ ਵਾਲੀਆਂ ਵੀ ਹੁੰਦੀਆਂ ਨੇ ਉਹ ਮੋਹਰੇ ਹੀ ਪਈਆਂ ਰਹਿੰਦੀਆਂ ਆ, ਉਹ ਚੱਕਣ ਤੱਕ ਨਹੀਂ ਆਉਂਦੇ। ਤੇ ਜਿਹੜੇ ਮੋਹਰੇ ਸਕਰੀਨਾਂ ਲੱਗੀਆਂ ਹੁੰਦੀਆਂ ਕਈ ਵਾਰੀ ਉਹ ਵੀ ਨਹੀਂ ਬਹੁਤੀਆਂ ਦੀਆਂ ਜਿਹੜੀਆਂ ਉਹ ਚੱਲ ਨਹੀਂ ਰਹੀਆਂ ਹੁੰਦੀਆਂ। ਸੋ ਇੰਨਾ ਆ ਵੀ ਹਾਂ ਲੈਗ ਸਪੇਸ ਉਹਦੀ ਗੁੱਡ ਹੈਗੀ ਆ। ਬਾਕੀ ਓਵਰਆਲ ਜਿਹੜੀ ਸਰਵਿਸ ਜੇ ਤੁਸੀਂ ਭਾਲਦੇ ਆ ਉੱਥੇ ਤਾਂ ਸਰਵਿਸ ਜਿਹੜੀ ਉਹ ਤੁਹਾਨੂੰ ਬਿਲਕੁਲ ਜਿਹੜੀ ਉਹ ਨਹੀਂ ਜੀ। ਲੱਭਣੀ ਹੈਗੀ। ਤੁਸੀਂ ਉਹਨਾਂ ਦਿਨਾਂ 'ਚ ਦਰਬਾਰ ਸਾਹਿਬ ਵੀ ਗਏ ਆ ਜਦੋਂ ਉੱਥੇ ਇਨਸੀਡੈਂਟ ਵਾਪਰੀ ਸੀ, ਉੱਥੇ ਕਿੱਦਾਂ ਦਾ ਮਾਹੌਲ ਸੀ, ਸਾਰਾ ਕੁਝ ਸਹੀ? ਇੰਸੀਡੈਂਟ ਜਿਸ ਦਿਨ ਵਾਪਰੀ ਸ਼ਨੀਚਰਵਾਰ ਹਰਜੋਤ ਸਿੰਘ ਦੀ ਇੰਸੀਡੈਂਟ ਵਾਪਰੀ ਤਾਂ ਉਸ ਤੋਂ ਅਗਲੇ ਦਿਨ ਹੀ ਐਤਵਾਰ ਦੇ ਦਿਨ ਤੜਕੇ ਸਵੇਰੇ ਮੈਂ ਉੱਥੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਗਿਆ ਸੀਗਾ। ਲੋਕਾਂ ਦੇ ਵਿੱਚ ਇਸ ਚੀਜ਼ ਦੀ ਉੱਥੇ ਉਸ ਟਾਈਮ ਦੇ ਉੱਤੇ ਉਸ ਦਿਨ ਖੁਸ਼ੀ ਸੀ ਵੀ ਜੋ ਵੀ ਕੀਤਾ ਉਸ ਟਾਈਮ ਦੇ ਉੱਤੇ ਸਿੰਘਾਂ ਨੇ ਬਿਲਕੁਲ ਠੀਕ ਕੀਤਾ ਵੀ ਇਹ ਜਿਹੜੇ ਲੋਕ ਆ ਭੂਤਰੇ ਪਏ ਆ, ਇਹ ਜਿਹੜੀਆਂ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਇਹ ਤਾਂ ਹੀ ਜਿਹੜੀਆਂ ਉਹ ਰੋਕ ਆਉਣੀਆਂ ਆ ਵੀ ਜੇ ਇਸ ਨੂੰ ਕੰਟਰੋਲ ਆਪ ਹੀ ਕਰਨਾ ਪੈਣਾ ਆ। ਸੋ ਲੋਕਾਂ ਦੇ ਵਿੱਚ ਇਹ ਭਾਵਨਾ ਜਿਹੜੀ ਉੱਥੇ ਮੈਂ ਦੇਖੀ ਆ ਪੂਰੀ ਤਰ੍ਹਾਂ, ਲੋਕਾਂ ਕਿਸੇ ਦੇ ਮੂੰਹੋਂ ਵੀ ਇਸ ਚੀਜ਼ ਦਾ ਮੈਂ ਵਿਰੋਧ ਜਿਹੜਾ ਨਹੀਂ ਸੁਣਿਆ। ਹਾਂ ਬਹੁਤ ਸਾਰੇ ਆਪਾਂ ਟੀਵੀਆਂ ਦੇ ਉੱਤੇ YouTube ਫੇਸਬੁੱਕਾਂ ਦੇ ਉੱਤੇ ਜਿਹੜੇ ਕੁਛ ਕੁ ਲੋਕ ਨੇ ਉਹਨਾਂ ਨੇ ਰੌਲਾ ਪਾਇਆ, ਪਰ ਆਮ ਲੋਕਾਂ ਦੇ ਵਿੱਚ ਉੱਥੇ ਜਿੱਥੇ ਮੈਂ ਵਿਚਰਿਆ ਉੱਥੇ ਮੈਂ ਦੇਖਿਆ ਉਸ ਦੇ ਵਿੱਚ ਹਰ ਇੱਕ ਨੇ ਇਸ ਚੀਜ਼ ਦੀ ਖੁਸ਼ੀ ਪ੍ਰਗਟਾਈ ਵੀ ਇਹ ਬੇਅਦਬੀਆਂ ਕਰਨ ਵਾਲਿਆਂ ਦਾ ਇਹੀ ਅੰਜਾਮ ਜਿਹੜਾ ਆ ਉਹ ਚਾਹੀਦਾ ਆ, ਨਹੀਂ ਤਾਂ ਇਹਨਾਂ ਨੇ ਕਦੀ ਵੀ ਜਿਹੜਾ ਉਹ ਸੁਧਰਨਾ ਨਹੀਂ ਹੈਗਾ। ਸੋ ਜੀ। ਲੋਕ ਉੱਦਾਂ ਹੀ ਸੀਗਾ ਜੀ। ਉਸ ਦਿਨ ਮੈਂ ਜਿਸ ਦਿਨ ਅਗਲੇ ਦਿਨ ਦਰਸ਼ਨਾਂ ਦੇ ਲਈ ਗਿਆ ਕੋਈ ਇੱਦਾਂ ਦੀ ਜਿਹੜੀ ਉਹ ਗੱਲ ਨਹੀਂ ਸੀ, ਕਿਸੇ ਦੇ ਵਿੱਚ ਕੋਈ ਇੱਦਾਂ ਦਾ ਨਹੀਂ ਸੀ ਵੀ ਡਰ ਵਾਲਾ ਮਾਹੌਲ ਨਹੀਂ, ਕੋਈ ਸਹਿਮ ਵਾਲਾ ਮਾਹੌਲ ਨਹੀਂ ਵੀ ਪਤਾ ਨਹੀਂ ਉੱਥੇ ਕੀ ਹੋਣਾ ਆ, ਕਿਵੇਂ ਹੋਊਗਾ। ਉਹ ਲੋਕ ਆਮ ਦੀ ਤਰ੍ਹਾਂ ਜਿਹੜੇ ਸ਼ਰਧਾ ਦੇ ਨਾਲ ਜਿਹੜੇ ਲੋਕ ਆ ਉੱਥੇ ਸੰਗਤਾਂ ਦਰਸ਼ਨਾਂ ਉੱਥੇ ਦੇ ਲਈ ਸੀਗੀਆਂ। ਪਹੁੰਚੇ। ਤੇ ਇੱਕ ਸਾਡੇ ਵੀਰ ਦਾ ਜਾਂਦੇ ਸਾਡਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤੀ ਵਾਲਾ ਕੁਐਸਚਨ ਸੀ ਵੀ ਈ ਵੀਜ਼ੇ ਦਾ ਜਿਹੜਾ ਵੈਬਸਾਈਟ ਜਾਂ ਲਿੰਕ ਕੀ ਆ ਉਹ ਜ਼ਰੂਰ ਦੱਸ ਦਿਓ ਨਾ। ਜੀ ਬਿਲਕੁਲ ਈ ਵੀਜ਼ਾ ਅਪਲਾਈ ਕਰਨ ਦੇ ਲਈ ਇਦਾਂ ਕਰਦੇ ਆ ਜੀ। ਇਹ ਇੰਡੀਆ ਦਾ ਆਪਾਂ ਗੱਲ ਕਰਦੇ ਇੰਡੀਆ ਹਾਂ, ਨੂੰ ਜਿਨ੍ਹਾਂ ਨੇ ਵੀਜ਼ਾ ਦੇ ਲਈ ਇੰਡੀਆ ਦਾ ਵੀਜ਼ਾ ਲੈਣਾ, ਅਮਰੀਕਨ ਜਿਹੜੇ ਤੁਸੀਂ ਸਿਟੀਜ਼ਨ ਆ ਉਹਨਾਂ ਨੇ। ਹਾਂਜੀ ਜਿਹੜੇ ਵੀ ਆਊਟਸਾਈਡ ਜਿਹੜੇ ਇੰਡੀਆ ਦੇ ਜੀ। ਸਿਟੀਜ਼ਨ ਨਹੀਂ ਆ ਉਹ ਈ ਵੀਜ਼ੇ ਦੇ ਲਈ ਉਹ ਅਪਲਾਈ ਜਿਹੜੇ ਹਿਸਾਬ ਦੇ ਨਾਲ ਕਰ ਸਕਦੇ ਆ। ਇੰਡੀਆ ਵੀਜ਼ਾ online.gov.in ਇਹ ਇਹਨਾਂ ਦੀ ਜਿਹੜੀ ਵੈਬਸਾਈਟ ਜਿਹੜੀ ਉਹ ਹੈਗੀ ਆ। ਤੇ ਇੱਕ ਚੀਜ਼ ਹੈ ਜਦੋਂ ਤੁਸੀਂ ਵੀਜ਼ਾ ਆ ਜਾਂਦਾ ਨਾ ਤੁਹਾਨੂੰ ਈਮੇਲ ਜਦੋਂ ਆ ਜਾਂਦੀ ਆ ਤਾਂ ਈਮੇਲ ਤੋਂ ਬਾਅਦ ਦੇ ਵਿੱਚ ਉਹ ਇੱਕ ਤੁਹਾਨੂੰ ਲਿੰਕ ਦਿੰਦੇ ਆ, ਪ੍ਰਿੰਟ ਜ਼ਰੂਰ ਲੈ ਕੇ ਜਾਇਓ ਵੀਜ਼ੇ ਦਾ ਜਿਹੜਾ ਉਹ ਪ੍ਰਿੰਟ ਤੁਸੀਂ ਨਾਲ ਜਿਹੜਾ ਉਹ ਜ਼ਰੂਰ ਲੈ ਕੇ ਜਾਇਓ। ਇੱਕ ਤਾਂ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ ਲੱਗਾ ਕਿੱਦਾਂ ਆ,
ਮੈਂ ਤਾਂ ਪਹਿਲੋਂ ਈਮੇਲ ਦੀ ਵੀ ਪ੍ਰਿੰਟ ਕਰ ਲਈ, ਪਰ ਉਹਦੇ ਵਿੱਚ ਇੱਕ ਲਿੰਕ ਹੈਗਾ ਜਿੱਥੇ ਸਟੇਟਸ ਆਉਂਦਾ, ਜਿੱਥੇ ਤੁਹਾਡੀ ਫੋਟੋ, ਬਾਰਕੋਡ, ਉਹ ਸਾਰਾ ਕੁਛ ਲਿਖਿਆ ਜਿਹੜਾ ਉਹ ਆਉਂਦਾ ਆ। ਉਸ ਦਾ ਜਿਹੜਾ ਤੁਸੀਂ ਭਰ ਕੇ ਨਾ ਜਿੱਥੇ ਸਟੇਟਸ ਚੈੱਕ ਕਰਨਾ, ਉਹਨਾਂ ਨੇ ਵਿੱਚ ਲਿੰਕ ਘੱਲਿਆ ਹੋਣਾ ਤੁਹਾਡੀ ਈਮੇਲ ਦੇ, ਉਹ ਜਿਹੜਾ ਜ਼ਰੂਰ ਪ੍ਰਿੰਟ ਕਰਕੇ ਜਿਹੜਾ ਉਹ ਨਾਲ ਲੈ ਕੇ ਜਾਇਓ, ਮੁਸ਼ਕਿਲ ਜਿਹੜੀ ਉਹ ਨਾ ਆਵੇ। ਹਾਂ ਸੱਚ, ਇੱਕ ਹੋਰ ਚੀਜ਼ ਮੈਨੂੰ ਹੁਣ ਭੁੱਲ ਗਿਆ, ਏਅਰ ਸੁਵਿਧਾ ਫਾਰਮ। ਜਿੱਦਣ ਮੈਂ ਜਾਣਾ ਸੀਗਾ, ਮੈਂ ਜਾ ਕੇ ਜਿੱਦਣ ਚੈੱਕ ਇਨ ਕਰਾਉਣ ਲੱਗਾ ਇੱਥੋਂ ਅਮਰੀਕਨ ਏਅਰਲਾਈਨ ਦੀ ਮੇਰੀ ਜਿਹੜੀ ਉਹ ਫਲਾਈਟ ਸੀਗੀ, ਤਾਂ ਮੈਂ ਲਾਈਨ 'ਚ ਲੱਗਾ, ਪਹਿਲੋਂ ਮੈਨੂੰ ਪਤਾ ਨਹੀਂ ਸੀ, ਧਿਆਨ ਨਹੀਂ ਸੀਗਾ, ਤੇ ਇੱਦਾਂ ਕਿਤੇ ਮੈਂ ਕਹਿ ਲਓ ਵੀ ਮਨ 'ਚੋਂ ਵੀ ਵਿਸਰ ਗਿਆ ਜਾਂ ਉਸਦੇ ਬਾਰੇ, ਕਿਉਂਕਿ ਕਾਹਲੀ ਹੋਣ ਕਰਕੇ ਕਈ ਚੀਜ਼ਾਂ ਬੰਦਾ ਵਿਸਰ ਜਾਂਦਾ ਹੈ ਉਦੋਂ, ਉਹ ਭੁੱਲ ਗਿਆ। ਏਅਰ ਸੁਵਿਧਾ ਫਾਰਮ ਭਰਿਆ ਤੁਹਾਡਾ ਹੋਣਾ ਚਾਹੀਦਾ ਆ, ਜਿਸ ਦੇ ਵਿੱਚ ਤੁਹਾਡਾ ਵੈਕਸੀਨੇਸ਼ਨ ਪ੍ਰੂਫ ਦੀ ਤੁਹਾਨੂੰ ਫੋਟੋ ਚਾਹੀਦੀ ਆ, ਪਾਸਪੋਰਟ ਦੀ ਜਿਹੜੀ ਉਹ ਫੋਟੋ ਚਾਹੀਦੀ ਆ, ਈ ਵੀਜ਼ੇ ਦਾ ਨੰਬਰ, ਜਿਹੜਾ ਕਈ ਕੁਛ ਆ, ਕਈ ਉਹ 2-3 ਪੇਜਾਂ ਦਾ ਜਿਹੜਾ ਉਹ ਫਾਰਮ ਹੈਗਾ ਉਹ ਭਰ ਕੇ ਲੈ ਕੇ ਜਾਓ। ਉਹ ਔਨਲਾਈਨ ਵੀ ਅਸੈਪਟ ਕਰ ਲੈਂਦੇ ਆ, ਜੇ ਤੁਸੀਂ ਫੋਨ ਦੇ ਉੱਤੇ ਦਿਖਾਉਣਾ ਉਹ ਵੀ ਕਰ ਲੈਂਦੇ ਆ, ਤੇ ਜੇ ਪ੍ਰਿੰਟ ਲੈ ਜਾਓ ਤਾਂ ਹੋਰ ਤੁਹਾਡੇ ਲਈ ਜਿਹੜਾ ਉਹ ਸੌਖਾ ਜਿਹੜਾ ਉਹ ਹੋ ਜਾਵੇਗਾ। ਸੋ ਉਹ ਜ਼ਰੂਰ ਆ ਵੀ ਜਦੋਂ ਅਮਰੀਕਾ ਤੋਂ ਤੁਸੀਂ ਇੰਡੀਆ ਨੂੰ ਜਾਣਾ ਆ ਤਾਂ ਏਅਰ ਸੁਵਿਧਾ ਫਾਰਮ ਆ। ਸਾਡੇ ਲਈ ਇੱਕ ਚੀਜ਼ ਚੰਗੀ ਜਿਹੜੀ ਹਰਜੋਤ ਸਿੰਘ ਇਹ ਰਹਿ ਗਈ ਵੀ ਜਦੋਂ ਉੱਥੋਂ ਇੰਡੀਆ ਤੋਂ ਅਮਰੀਕਾ ਨੂੰ ਆਉਣਾ ਸੀਗਾ, ਅੱਗੇ ਕੀ ਕਰਦੇ ਸੀਗੇ ਵੀ ਇਸੇ ਤਰੀਕੇ ਦਾ ਇੱਕ ਏਅਰ ਸੁਵਿਧਾ ਫਾਰਮ ਦੇ ਟਾਈਪ ਦਾ ਹੀ ਇੱਕ ਹੋਰ ਫਾਰਮ, ਕਿੱਥੋਂ ਵੈਕਸੀਨੇਸ਼ਨ, ਕਿੱਥੋਂ ਤੁਸੀਂ ਟੈਸਟ ਕਰਵਾਇਆ, ਉਹਦਾ ਕੀ ਨੰਬਰ ਆ, ਕੀ ਆ, ਉਹ ਫਾਰਮ ਭਰਾਉਂਦੇ ਸੀਗੇ। ਪਰ ਹੁਣ ਹਾਲ ਦੀ ਘੜੀ ਉਹਨਾਂ ਨੇ ਰੋਕਿਆ ਆ, ਤੇ ਜਦੋਂ ਹੁਣ ਮੈਂ ਗੱਲ ਕੀਤੀ ਉੱਥੇ ਕਹਿੰਦੇ ਵੀ ਜਿੱਦਾਂ ਹੁਣ ਓਮੀਕਰੋਨ ਦਾ ਵੱਧ ਰਿਹਾ ਆ, ਮੁੜ ਕੇ ਲੱਗਦਾ ਵੀ ਉਹ ਦੁਬਾਰਾ ਜਿੱਦਾਂ ਨੇ ਉੱਧਰੋਂ ਇੱਧਰ ਨੂੰ ਆਉਣਾ ਆ, ਉਹ ਜਿਹੜੇ ਆ ਉਹ ਕਰਕੇ ਉਹ ਜੀ ਭਰਵਾ ਸਕਦੇ, ਪਰ ਹਾਲ ਦੀ ਘੜੀ ਨਹੀਂ ਹੈਗਾ। ਜੀ ਤੇ ਜਦੋਂ ਇੱਥੇ ਪਹੁੰਚ ਗਏ ਆ, ਅਮਰੀਕਾ ਦੀ ਇਮੀਗ੍ਰੇਸ਼ਨ ਬਹੁਤ ਤੇਜ਼ ਆ ਇਸ ਟਾਈਮ, ਬਹੁਤ ਸਖਤੀ ਦੇ ਨਾਲ ਜਿਹੜੀ ਉਹ ਕਰ ਰਹੇ ਆ। ਜਿਹੜੇ ਤਾਂ ਸੌਖੇ ਨਿਕਲ ਆਉਂਦੇ ਆ ਉਹਨਾਂ ਦੇ ਲਈ ਵੈਲ ਐਂਡ ਗੁੱਡ ਆ। ਮੈਂ ਬਹੁਤ ਸਾਰੇ ਦੇਖੇ, ਖਾਸ ਕਰਕੇ ਜਿਹੜੇ ਸਟੂਡੈਂਟ ਵੀਜ਼ੇ ਵਾਲੇ ਜਿਹੜੇ ਆ ਰਹੇ ਆ, ਉਹਨਾਂ ਨੂੰ ਸਾਰਿਆਂ ਨੂੰ ਹੀ ਸੈਕੰਡਰੀ ਪ੍ਰੋਸੈਸਿੰਗ ਦੇ ਵਿੱਚ ਲੈ ਕੇ ਜਾ ਰਿਹਾ ਹੈਗਾ ਜ਼ਿਆਦਾਤਰ, ਜਿਹੜਾ ਉਹ ਦੇਖ ਰਹੇ ਆ। ਇੱਥੋਂ ਤੱਕ ਕਿ ਜਿਹੜੇ PR ਹੋ ਕੇ ਵੀ ਇੱਥੇ ਆ ਰਹੇ ਆ ਨਾ, ਜੀ ਉਹਨਾਂ ਨੂੰ ਵੀ ਸੈਕੰਡਰੀ ਪ੍ਰੋਸੈਸਿੰਗ ਦੇ ਲਈ ਦਸਤਾਵੇਜ਼ ਇੱਕ ਵਾਰੀ ਜਿਹੜੇ ਉਹ ਬਹੁਤ ਜਿਹੜੇ ਧਿਆਨ ਦੇ ਨਾਲ ਜਿਹੜਾ ਉਹ ਚੈੱਕ ਕਰਦੇ ਆ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਥੇ ਜਾਣਾ, ਕੀ ਆ, ਕਿਵੇਂ ਆ। ਕੋਈ ਉਹਨਾਂ ਨੂੰ ਦੇਖੋ ਪੁੱਠਾ ਸਿੱਧਾ ਜਵਾਬ ਦੇਣ ਦੀ ਨਹੀਂ ਲੋੜ, ਜਿੰਨਾ ਸਵਾਲ ਪੁੱਛਿਆ ਉਸ ਦਾ ਜਿਹੜਾ ਉਹ ਤੁਸੀਂ ਉਹਨਾਂ ਨੂੰ ਅਮਰੀਕਨ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਤੁਸੀਂ ਆਨਸਰ ਜੀ ਜਿਹੜਾ ਉਹ ਤੁਸੀਂ ਕਰੋ। ਸੋ ਬਿਲਕੁਲ। ਤੇ ਇੱਕ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਰੇਡੀਓ ਤੇ ਆਪਾਂ ਜ਼ਰੂਰ ਗਵਰਨਮੈਂਟ ਨੂੰ ਵੀ ਕ੍ਰਿਟੀਸਾਈਜ਼ ਕਰਦੇ ਆ, ਐਮਬੈਸੀਜ਼ ਨੂੰ ਵੀ ਕਰਦੇ ਆ, ਵੱਖ-ਵੱਖ ਮੁੱਦਿਆਂ ਦੇ ਉੱਤੇ। ਵੀਜ਼ੇ ਦੀ ਜਿਹੜੀ ਫੀਸ ਆ ਉਹ ਮੈਂ ਸੁਣਿਆ ਵੀ ਉਹ ਇਸ ਵਾਰੀ ਨਹੀਂ ਸੀ। ਜੀ ਹਰਜੋਤ ਸਿੰਘ ਜੀ, ਈ ਵੀਜ਼ਾ ਇਹ ਜਦੋਂ ਇਹਨਾਂ ਨੇ ਮੁੜ ਦੁਬਾਰਾ ਖੋਲਿਆ ਨਾ ਇੰਡੀਆ ਵਾਲਿਆਂ ਨੇ, ਜੀ ਉਹਨਾਂ ਨੇ ਉਸ ਟਾਈਮ ਤੇ ਅਨਾਉਂਸ ਕੀਤਾ ਸੀ ਵੀ ਅਸੀਂ 2 ਲੱਖ ਵੀਜ਼ੇ ਜਿਹੜੇ ਆ ਉਹ ਫ੍ਰੀ ਦੇ ਵਿੱਚ ਦੇਣੇ ਆ। ਸੋ ਜੀ ਮੈਨੂੰ ਲੱਗਦਾ ਵੀ ਮੇਰਾ ਨੰਬਰ ਵੀ ਉਹ 2 ਲੱਖ ਵੀਜ਼ਿਆਂ ਦੇ ਵਿੱਚ ਆਲੇ ਜਿਹੜਾ ਉਹ ਆਏਗਾ, ਜਿਸ ਕਰਕੇ ਫੀਸ ਨਹੀਂ ਸੀਗੀ। ਸੋ ਉਸ ਚੀਜ਼ ਦਾ ਜਿਹੜਾ ਉਹ ਬਚਾਅ ਹੋਇਆ, ਪਰ ਇਹ ਜ਼ਿਆਦਾ ਟਾਈਮ ਜਿਹੜਾ ਉਹ ਨਹੀਂ ਚੱਲਣੀ। ਉਮੀਦ ਇਹੀ ਕਰਦੇ ਆ ਵੀ ਜਿਹੜੇ ਪੁਰਾਣੇ ਵੀਜ਼ੇ ਲੱਗੇ ਆ, ਅਸੀਂ ਤਾਂ ਭਾਈ ਇੰਡੀਅਨ ਸਰਕਾਰ ਨੂੰ ਕਹਿੰਦੇ ਵੀ ਭਾਈ ਪੁਰਾਣੇ ਵੀਜ਼ੇ ਜੀ ਆਪਾਂ, ਜਦੋਂ ਮੈਂ ਪਹਿਲਾਂ ਵੀ ਕਿਹਾ ਵੀ ਉਹ ਸਲਾਬੇ ਨਹੀਂ ਗਏ, ਉਹ ਬਏ ਨਹੀਂ ਹੋਏ, ਉਦਾਂ ਜੀ ਹੀ ਆ। ਤੁਸੀਂ ਸੇਮ ਡਾਕੂਮੈਂਟਸ ਚੈੱਕ ਕਰਕੇ ਜਿਹੜੇ ਉਹ ਵੀਜ਼ੇ ਦਿੱਤੇ ਆ, ਜਿਹੜੇ ਹੁਣ ਕਰਕੇ ਤੁਸੀਂ ਦੇਣੇ ਆ, ਵੀ ਉਹਨਾਂ ਨੂੰ ਬਹਾਲ ਕਰੋ। ਲੋਕਾਂ ਜੀ ਨੂੰ ਬਹੁਤ ਤੰਗੀ ਪਰੇਸ਼ਾਨੀ ਆ। ਜਿਹੜੇ ਲੋਕ ਆਪ ਨਹੀਂ ਕਰ ਸਕਦੇ ਨਾ ਈ ਵੀਜ਼ਾ, ਹੁਣ ਏਦਾਂ ਆ ਵੀ ਵੀਜ਼ਾ ਜੀ ਲਵਾਉਣ ਦੇ ਚੱਕਰ 'ਚ ਲੋਕਾਂ ਦੇ ਕੋਲੋਂ ਲੋਕ ਪੈਸੇ ਲਈ ਜਾ ਰਹੇ ਆ। ਜੀ ਕਿ ਤੁਹਾਡਾ ਵੀਜ਼ਾ ਲਵਾਉਣਾ ਉਹਨਾਂ ਨੇ ਇਹੀ ਆ, ਤੇ ਉਹ ਫਿਰ ਉਹਨਾਂ ਨੇ ਆ। ਜੇ ਕਿਸੇ ਕੋਲ OCI ਕਾਰਡ ਹੈਗਾ ਫਿਰ ਉਸਨੂੰ ਈ ਵੀਜ਼ੇ ਦੀ ਲੋੜ ਨਹੀਂ ਆ, ਚਾਹੇ ਉਹ US ਸਿਟੀਜ਼ਨ ਵੀ ਆ। ਜੇ OCI ਕਾਰਡ ਵਾਲਾ ਫਿਰ ਉਸਨੂੰ ਈ ਵੀਜ਼ੇ ਦੀ ਜ਼ਰੂਰਤ ਨਹੀਂ ਆ, ਉਹ ਜਦੋਂ ਮਰਜ਼ੀ ਜਿਹੜੇ ਉਹ ਜਾ ਸਕਦੇ। ਗ੍ਰੀਨ ਕਾਰਡ ਵਾਲੇ ਵੀ, ਕਿਉਂਕਿ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈਗਾ ਆ, ਉਹ ਜਿਹੜੇ ਉੱਥੇ ਜਿਹੜੇ ਉਹ ਜਾ ਸਕਦੇ। ਇਹ ਜਿਹੜਾ ਈ ਵੀਜ਼ੇ ਦੀ ਰਿਕੁਆਇਰਮੈਂਟ ਆ ਉਹ ਉਹਨਾਂ ਦੇ ਲਈ ਆ ਜਿਨ੍ਹਾਂ ਨੇ OCI ਕਾਰਡ ਨਹੀਂ ਹੈਗਾ, ਤੇ ਬਾਕੀ ਆਊਟ ਆਫ ਇੰਡੀਆ ਜਿਹੜੇ ਦੂਜੇ ਮੁਲਕਾਂ ਦੇ ਜਿਹੜੇ ਉਹ ਸਿਟੀਜ਼ਨ ਜੀ ਹੈਗੇ ਨੇ। ਸੋ ਤੇ ਬਿਲਕੁਲ ਇੱਕ ਚੀਜ਼ ਹੋਰ ਆ, ਈ ਵੀਜ਼ੇ ਦੇ ਵਿੱਚ ਜਾ ਕੇ ਜੇ ਬੰਦਾ ਸੋਚੇ ਨਾ, ਵੀ ਮੈਂ ਵੀ ਸੋਚਿਆ ਸੀਗਾ ਵੀ ਮੈਂ ਕਰਤਾਰਪੁਰ ਸਾਹਿਬ ਜਿਹੜਾ ਉਹ ਦਰਸ਼ਨ ਕਰਕੇ ਜਿਹੜਾ ਉਹ ਆਵਾਂ, ਪਰ ਉਹ ਤੁਹਾਡੀ ਸਿਰਫ ਵਨ ਟਾਈਮ ਐਂਟਰੀ ਆ। ਜੇ ਤੁਸੀਂ ਉੱਥੋਂ ਪਾਕਿਸਤਾਨ ਨੂੰ ਚਲੇ ਗਏ ਤਾਂ ਫਿਰ ਉੱਥੋਂ ਤੁਹਾਨੂੰ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ। ਸੋ ਜੀ ਇਹ ਚੀਜ਼ ਵੀ ਆ, ਤੁਹਾਡੀ ਸਿਰਫ ਇੱਕੋ ਟਾਈਮ ਜਿਹੜੀ ਉਹ ਐਂਟਰੀ ਈ ਵੀਜ਼ੇ ਦੇ ਉੱਤੇ ਹੁੰਦੀ ਆ। 6 ਮਹੀਨੇ ਦੀ ਈ ਵੀਜ਼ੇ ਦੀ ਮਿਆਦ ਆ, ਜਿਹਦੇ ਵਿੱਚੋਂ ਤੁਸੀਂ ਇੱਕ ਟਾਈਮ ਦੇ ਉੱਤੇ ਐਂਟਰੀ ਕਰਕੇ ਸਿਰਫ 30 ਦਿਨ ਦੇ ਲਈ ਉੱਥੇ ਜਿਹੜੇ ਉਹ ਰਹਿ ਸਕਦੇ ਹੈਗੇ ਆ। ਜੀ ਸੋ ਬਿਲਕੁਲ। ਆਪਾਂ ਤਾਂ ਪੰਜਾਬੀ ਰੇਡੀਓ USA ਵੱਲੋਂ ਸਾਰੇ ਇੰਡੀਆ ਸਰਕਾਰ ਨੂੰ ਬੇਨਤੀ ਕਰਦੇ ਹਾਂ ਭਾਈ, ਜਿਨ੍ਹਾਂ ਦੇ ਵੀਜ਼ੇ ਦਿੱਤੇ ਹੋ ਆ 10 ਸਾਲਾਂ ਦੇ, ਉਹਨਾਂ ਦੇ ਬਹਾਲ ਕਰੋ। ਤੇ ਤੁਹਾਨੂੰ ਇੱਕ ਵਾਰੀ ਫੇਰ ਵੈਲਕਮ ਜੀ ਆਇਆਂ ਨੂੰ। ਸੋ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਹੋਪਫੁਲੀ ਜ਼ਿਆਦਾ ਨਹੀਂ ਮਿਸ ਕੀਤਾ ਹੋਊਗਾ। ਹੁਣ ਆਪਾਂ ਸਾਰੇ ਪ੍ਰੋਗਰਾਮ ਇਕੱਠੇ ਕਰਾਂਗੇ। ਮੈਨੂੰ ਇਕੱਲੇ ਨੂੰ ਵੀ ਕਈ ਵਾਰੀ ਬਹੁਤ ਤਕਲੀਫ ਹੋਈ, ਪ੍ਰੋਗਰਾਮ ਕਰਨ 'ਚ ਔਖਾ ਹੁੰਦਾ ਆ। ਸੋ ਆਪਾਂ ਇਸੇ ਤਰ੍ਹਾਂ ਹੁਣ ਰਲ ਕੇ ਪ੍ਰੋਗਰਾਮ
ਸਵੇਰ ਦਾ ਅਪਡੇਟ ਅਮਰੀਕਾ ਤੇ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਕਰਦੇ ਰਹਾਂਗੇ। ਜੀ, ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਬਾਕੀ ਪ੍ਰੋਗਰਾਮਾਂ 'ਚ ਇੱਦਾਂ ਹੀ ਜਿਹੜੇ ਤੁਹਾਡੇ ਸਾਰਿਆਂ ਦੇ ਦਰਸ਼ਨ, ਮੁਲਾਕਾਤ, ਗੱਲਬਾਤ ਜਿਹੜੀ ਉਹ ਆਪਾਂ ਕਰਦੇ ਰਵਾਂਗੇ। ਤੇ ਹੁਣ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ।